वाहिगुरू जी का खालसा वाहिगुरू जी की फतेह। अस्सलाम वालेकुम आदाब बरसा। मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਵਿਸ਼ੇਸ਼ਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच सच विच बहुत शुक्रिया जी। डॉक्टर साहब अज 16 जून 2022 दो हार्ड नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ देख सकते हो। सो व्यूअर्स प्रोग्राम की शुरुआत करन जा रहे हैं। व्यूअर्स जिस तरह कि तुसीं जानते हो कि मूल 2003 मूल नानकशाही कैलेंडर अनुसार अज श्री गुरु अर्जन साहिब जी का जिहड़ा शहीदी पुरब है सो अज दे मौके ते UK तो माता बलबीर कौर जी ने अते उन्हां दे परिवार ने जिथे अज दे प्रोग्राम नूं स्पॉन्सर किया है उत्थे उन्हां ने मौजूदा संघर्ष दे चलदियां सिख कौम लई खास सुनेवा दिता है। सो उन्हां ने समुचे शहीदां नूं प्रणाम करदियां खालिस्तान दी आज़ादी दी कामना भी की है। सो असी माता बलबीर कौर जी का अते उस समुचे परिवार जी का तहे दिल तो धन्नवाद करते हैं और उन्होंने दे दिते सुनेहे नूं आपां तुहाडे नाल साझा करांगे और जिहड़ा अज दा जिहड़ा समुचा प्रोग्राम है सच्चो सच ਉਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ। ਸੋ ਵਿਊਅਰਸ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਉਹ ਖਾਸ ਦਿਨ ਹੈ ਜਿਵੇਂ ਤੁਸੀਂ ਦੱਸਿਆ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 16 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਾਂ ਗੁਰੂ ਸਾਹਿਬ ਦੇ ਸ਼ਹੀਦੀ ਦਿਨ ਵਜੋਂ ਮਿਥਿਆ ਹੋਇਆ ਔਰ 1606 ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਅੱਜ ਇਹ ਜਿਹੜਾ ਆਲਮੋਸਟ ਜੇ ਅਸੀਂ 1606 ਤੋਂ 2022 ਤੱਕ ਦੀ ਗੱਲ ਕਰੀਏ ਤੇ ਇਹ 416ਵਾਂ ਸ਼ਹੀਦੀ ਦਿਨ ਹੈ। ਬੇਸ਼ੱਕ ਜੂਨ ਦਾ ਪਹਿਲਾ ਹਫ਼ਤਾ ਖਾਸ ਤੌਰ ਤੇ ਘੱਲੂਘਾਰਾ ਹਫ਼ਤੇ ਦੌਰਾਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਬਾਰ-ਬਾਰ ਹੋਇਆ ਕਿਉਂਕਿ ਜਦੋਂ ਤੱਕ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਸੀ ਕੀਤਾ ਗਿਆ ਬਿਕਰਮੀ ਕੈਲੰਡਰ ਸੀ ਹਿੰਦੂ ਕੈਲੰਡਰ ਉਸ ਦੇ ਮੁਤਾਬਕ ਕਦੇ ਇਹ ਦਿਨ 15 ਦਿਨ ਪਹਿਲਾਂ ਹੁੰਦਾ ਹੈ ਕਦੇ ਪਿੱਛੋਂ ਹੁੰਦਾ ਹੈ ਕਿਉਂਕਿ ਬਿਕਰਮੀ ਕੈਲੰਡਰ ਚੰਦਰਮਾ ਨਾਲ ਕੈਲਕੂਲੇਟ ਹੁੰਦਾ ਹੈ ਤੇ ਉਹਦੇ ਨਾਲ ਸੁਧੀਆਂ ਤੇ ਵਧੀਆਂ ਔਰ ਚੰਦਰਮਾ ਦੀ ਕਲਾ ਵੱਧਦੀ ਘਟਦੀ ਰਹਿੰਦੀ ਹੈ ਇਸ ਲਈ ਡੇਟਾਂ ਦੀ ਤਬਦੀਲੀ ਸੀ। ਲੇਕਿਨ ਜਦੋਂ 3 ਜੂਨ 1984 ਨੂੰ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਬਿਕਰਮੀ ਕੈਲੰਡਰ ਮੁਤਾਬਕ ਉਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਸੋ ਬਹੁਤ ਵਾਰ ਇਹ ਸਪਸ਼ਟ ਕਰਨਾ ਜ਼ਰੂਰੀ ਹੁੰਦਾ ਹੈ ਕਿ ਇਹ ਜਿਹੜੀ ਡੇਟਾਂ ਦੀ ਤਬਦੀਲੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ 16 ਜੂਨ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਇਹਦੇ ਬਾਵਜੂਦ ਕਿ ਹਿੰਦੂ ਤਵੀ ਜਮਾਤਾਂ ਖਾਸ ਤੌਰ ਤੇ RSS ਦੇ ਪ੍ਰਭਾਵ ਥੱਲੇ ਬਾਦਲਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕੀਤਾ ਉਸ ਦਾ ਹਿੰਦੂਕਰਨ ਕੀਤਾ ਔਰ ਅੱਧੀਆਂ ਜਿਹੜੀਆਂ ਡੇਟਾਂ ਨੇ ਪੁਰਾਣੀਆਂ ਅੱਧੀਆਂ ਨਵੀਆਂ ਉਹ ਮਿਲਗੋਬਾ ਨਾ ਉਹ ਬੰਦਾ ਹੈ ਤੇ ਨਾ ਉਹ ਡੰਗਰ ਹੈ ਇਸ ਕਿਸਮ ਦਾ ਬਣਾਇਆ। ਲੇਕਿਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਇਹ ਕੈਲੰਡਰ 2003 ਚ ਲਾਗੂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਸਟਿਕ ਕੀਤਾ ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ ਵਿਚਾਰ ਤੋਂ ਬਾਅਦ ਪੰਥ ਨੇ ਇਸ ਨੂੰ ਐਕਸੈਪਟ ਕੀਤਾ ਔਰ ਜਿਸ ਅੰਦਾਜ਼ 'ਚ ਇਸ 'ਚ ਸੋਧਾਂ ਦੇ ਨਾਂ ਥੱਲੇ ਇਹਦਾ ਭਗਵਾਕਰਨ ਕੀਤਾ ਗਿਆ ਅਸੀਂ ਇਸ ਨੂੰ ਨਹੀਂ ਕਬੂਲਦੇ। ਇਸ ਲਈ ਪਾਕਿਸਤਾਨ ਦੇ ਉਸ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਲਾਹੌਰ ਜਿੱਥੇ ਵਾਕਿਆ ਜਿੱਥੇ ਰਾਵੀ ਦੇ ਵਿੱਚ ਫਾਈਨਲੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਰਾਵੀ ਦਰਿਆ 'ਚ ਉਹਨਾਂ ਦੇ ਪਵਿੱਤਰ ਸਰੀਰ ਨੂੰ ਜਿਹੜਾ ਉਹ ਰੋੜਿਆ ਜਾਂਦਾ ਹੈ ਔਰ ਉਸ ਥਾਂ ਦੇ ਉੱਤੇ ਇਹ ਅੱਜ ਦੇ ਦਿਨ ਹੀ ਮਨਾਇਆ ਜਾ ਰਿਹਾ ਔਰ 2 ਦਿਨ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਹੋਏ ਇਸ ਦਾ ਵੇਰਵਾ ਸੀ। ਹਾਲਾਂ
ਸ਼੍ਰੋਮਣੀ ਕਮੇਟੀ ਕਈ ਵਾਰ ਜਥੇ ਭੇਜਣ ਤੋਂ ਆਨਾਕਾਨੀ ਕਰਦੀ ਹੈ, ਪਰ ਕਿਉਂਕਿ ਹੁਣ ਪਾਕਿਸਤਾਨ ਵਿੱਚ ਖੁਦ ਵੀ ਵੱਡੀ ਗਿਣਤੀ ਸਿੱਖ ਸੰਗਤ ਹੈ, ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਰਿਪੋਰਟ ਜਿਹੜੀ ਪਾਕਿਸਤਾਨ ਦੀ ਰਿਲਾਇਬਲ ਏਜੰਸੀ ਦੇ ਰਾਹੀਂ ਦੱਸਿਆ ਸੀ ਕਿ ਇਸ ਵੇਲੇ 75,000 ਦੇ ਕਰੀਬ ਸਿੱਖ ਪਾਕਿਸਤਾਨ 'ਚ ਵਸਦੇ ਨੇ। ਔਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ 9 ਨਵੰਬਰ 2019 ਤੋਂ ਬਾਅਦ ਹੁਣ ਬਾਹਰ ਡਾਇਸਪੋਰਾ ਸਿੱਖਾਂ ਦਾ ਵੀ ਇੱਕ ਵੱਡਾ ਹਿੱਸਾ ਆਪਣੇ ਤੌਰ ਦੇ ਉੱਤੇ ਹੀ, ਉਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਕੋਈ ਆਰਗੇਨਾਈਜੇਸ਼ਨਲ ਨੈਟਵਰਕ ਬਣਿਆ ਹੋਇਆ, ਕੁਝ ਐਸੇ ਨੇ ਜਿਹੜੇ ਵਲੰਟੀਅਰਲੀ ਜਿਹੜਾ ਉਹ ਸੰਗਤਾਂ ਦੀ ਮਦਦ ਕਰਦੇ ਨੇ ਜਾਣ 'ਚ। ਲੇਕਿਨ ਡਾਇਸਪੋਰਾ ਸਿੱਖ ਵੀ ਹੁਣ ਆਮ ਦਿਨਾਂ ਦੇ ਵਿੱਚ ਵੀ ਗੁਰਪੁਰਬਾਂ ਤੋਂ ਇਲਾਵਾ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਨੇ। ਸੋ ਅੱਜ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਇਹ ਸ਼ਹਾਦਤ ਜਿਹੜੀ ਸਿੱਖ ਧਰਮ ਦੀ ਇੱਕ, ਜਿਸ ਨੂੰ ਤੁਸੀਂ ਜਦੋਂ ਅਸੀਂ ਜੂਨ 84 ਦੇ ਹਵਾਲੇ ਨਾਲ ਇਹ ਗੱਲ ਕਰਦੇ ਹਾਂ ਕਿ ਵੀ ਇਹ ਡਾਇਰੈਕਸ਼ਨ ਚੇਂਜਿੰਗ ਬਣਿਆ ਸਿੱਖ ਕੌਮ ਔਰ ਇੰਡੀਅਨ ਸਟੇਟ ਦੇ ਰਿਲੇਸ਼ਨਸ਼ਿਪ 'ਚ, ਇੱਕ ਵਾਟਰਸ਼ੈਡ ਬਣਿਆ। ਔਰ ਜ਼ਾਹਰ ਹੈ ਕਿ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਗੱਲ, ਖਾਲਿਸਤਾਨ ਦਾ ਨਿਸ਼ਾਨਾ ਮੁੱਖ ਤੌਰ ਤੇ ਉਭਰਿਆ। ਇਸੇ ਤਰ੍ਹਾਂ ਬੇਸ਼ੱਕ ਸਿੱਖੀ ਸਿਧਾਂਤ ਦੀਆਂ ਫਾਊਂਡੇਸ਼ਨਸ ਗੁਰੂ ਨਾਨਕ ਸਾਹਿਬ ਨੇ ਰੱਖੀਆਂ, ਔਰ ਉਹੀ 10 ਗੁਰੂ ਸਾਹਿਬਾਨ ਦੀ ਵਿਚਾਰਧਾਰਾ ਕੋਈ ਜਿਹੜੀ ਹੈ ਇੱਕ ਦੂਸਰੇ ਨੂੰ ਕੱਟਣ ਵਾਲੀ ਨਹੀਂ ਹੈ। ਜਾਂ ਜਿਵੇਂ ਕੁਝ ਵੈਸਟ ਦੇ ਸਕਾਲਰ ਜਦੋਂ ਉਹ 6ਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਾ ਕਾਨਸੈਪਟ ਜਾਂ ਅਕਾਲ ਤਖਤ ਦਾ ਜਾਂ 10ਵੇਂ ਪਾਤਸ਼ਾਹ ਵੱਲੋਂ ਖਾਲਸਾ ਪੰਥ ਸਾਜ ਕੇ ਸਦੀਵੀ ਗਾਤਰੇ ਕਿਰਪਾਨ ਪਾਣ ਦਾ ਆਦੇਸ਼ ਪੰਜ ਕਕਾਰੀ ਰੂਪ ਦੇ ਵਿੱਚ ਦਿੰਦੇ ਨੇ, ਤੇ ਉਹ ਇੱਥੇ ਟਪਲਾ ਖਾ ਜਾਂਦੇ ਨੇ। ਔਰ ਉਹ ਇਹ ਸਮਝਦੇ ਨੇ ਕਿ ਭਾਈ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਸਤਾ ਸੀ ਭਗਤੀ ਮਾਰਗ, ਉਹ ਸ਼ਾਂਤਮਈ ਸੀ ਬਿਲਕੁਲ, ਉਸ 'ਚ ਕੋਈ ਵੀ ਇਸ ਕਿਸਮ ਦੀ ਵਾਰੀਅਰਸ਼ਿਪ ਨਹੀਂ ਸੀ। ਔਰ ਇਹ ਜਿਹੜਾ ਵਾਰੀਅਰ ਦਾ ਕਾਨਸੈਪਟ ਹੈ, ਸੋਲਜਰ ਦਾ ਕਾਨਸੈਪਟ ਨਾਲ ਜੋੜ ਕੇ ਇਹ ਬਾਅਦ ਦੇ ਵਿੱਚ ਆਇਆ। ਔਰ ਕੁਛ ਤਾਂ ਇੱਥੋਂ ਤੱਕ ਵੀ ਜਾਂਦੇ ਨੇ ਕਿ ਇਹ ਇੱਕ ਟੋਟਲ ਡਾਇਰੈਕਸ਼ਨ ਚੇਂਜਿੰਗ ਸੀ। ਗੱਲ ਇਹ ਨਹੀਂ ਹੈ, ਕਈ ਵਾਰ ਜਿਹੜਾ ਬੀਜ ਰੂਪ ਦੇ ਵਿੱਚ ਜੋ ਚੀਜ਼ ਗੁਰੂ ਨਾਨਕ ਸਾਹਿਬ ਨੇ ਆਪਣੇ ਸਿਧਾਂਤ ਦੇ ਵਿੱਚ ਰੱਖੀ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੇ ਵੇੜੇ ਦੇ ਹਾਕਮਾਂ ਨੂੰ ਵੰਗਾਰਿਆ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਬਾਬਰ ਨੂੰ ਅਹਿਮਦਾਬਾਦ ਸ਼ਹਿਰ ਦੇ ਅੰਦਰ ਫੇਰ ਤਖਤ ਬਹਿ ਤਖਤੈ ਕੇ ਲਾਇਕ, ਉਹੀ ਤਖਤ ਤੇ ਬਹਿਣ ਦਾ ਹੱਕਦਾਰ ਹੋਣਾ ਚਾਹੀਦਾ ਜਿਹਦੇ 'ਚ ਗੁਣ ਨੇ ਤਖਤ 'ਚ ਬਹਿਣ ਵਾਲੇ। ਔਰ ਸਮਾਜਿਕ ਨਿਆਂ ਤੋਂ ਇਲਾਵਾ ਕੱਲੀ ਸਿੱਖ ਮੂਵਮੈਂਟ ਇੱਕ ਭਗਤੀ ਮਾਰਗ ਜਾਂ ਰੱਬ ਨੂੰ ਮਿਲਣ ਲਈ ਬੰਦਗੀ ਜਾਂ ਇੱਕ ਰੱਬ 'ਚ ਯਕੀਨ ਜਾਂ ਹੋਂਦ ਤੱਕ ਮਹਿਦੂਦ ਨਹੀਂ ਸੀ। ਇਹ ਟੋਟਲੀ ਸਮਾਜਿਕ ਰੈਵੋਲੂਸ਼ਨ ਵੀ ਸੀ। ਸੁਸਾਇਟੀ ਦੇ ਵਿੱਚ ਜ਼ਾਤ ਪਾਤ ਦੇ ਸਿਸਟਮ ਨੂੰ ਵੰਗਾਰਨਾ, ਜਿਹੜੇ ਲੋਕ ਐਕਸਪਲੋਇਟ ਕਰਦੇ ਨੇ। ਜਦੋਂ ਅਸੀਂ ਮਲਕ ਭਾਗੋ ਭਾਈ ਲਾਲੋ ਦੀ ਗੱਲ ਕਰਦੇ ਤੇ ਫਿਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਕਿ ਭਾਈ ਇਹ ਗੁਰ ਪੀਰ ਸਦਾਏ, ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀ ਹੈ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿ ਉਹਨਾਂ ਲਈ ਰੱਬ ਦਾ ਰਸਤਾ ਖੁੱਲਦਾ ਹੈ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਘਾਲਣਾ ਦੀ ਕਮਾਈ ਕਰਦੇ ਨੇ। ਔਰ ਇਸ ਦੇ ਨਾਲ ਨਾਲ ਜਿਹੜੀ ਸਿਆਸੀ ਪਿੱਚ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਵੇੜੇ ਦੇ ਹਾਕਮ ਜਿਹੜੇ ਲੋਧੀ ਪਠਾਨ ਸਨ, ਉਹਨਾਂ ਨੂੰ ਸ਼ੀਂ ਔਰ ਉਹਨਾਂ ਦੇ ਮੁਕੱਦਮਾਂ ਨੂੰ ਕੁੱਤੇ ਤੱਕ ਕਿਹਾ, ਕਿਉਂਕਿ ਉਹ ਆਮ ਲੋਕਾਂ ਨੂੰ ਉਹਨਾਂ ਦੀ ਜੀਵਨ ਦੇ ਅੰਦਰ ਜ਼ਹਿਰ ਘੋਲਦੇ ਸੀ, ਉਹਨਾਂ ਨੂੰ ਬੇਆਰਾਮ ਕਰਦੇ ਸੀ, ਐਕਸਪਲੋਇਟ ਕਰਦੇ ਸੀ। ਉੱਥੇ ਉਹਨਾਂ ਨੇ ਜਿਹੜਾ 1526 'ਚ ਹਮਲਾਵਰ ਬਾਬਰ ਹੈ ਉਸ ਦੇ ਜ਼ੁਲਮਾਂ ਨੂੰ ਵੀ ਵੰਗਾਰਿਆ। ਸੋ ਰਾਜ ਯੋਗ ਦਾ ਜਿਹੜਾ ਕਾਨਸੈਪਟ ਹੈ ਜਾਂ ਭਗਤੀ ਸ਼ਕਤੀ ਦਾ ਕਾਨਸੈਪਟ ਹੈ, ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਵਿੱਚ ਰੱਖਿਆ ਗਿਆ ਸੀ। ਪਰ ਜਦੋਂ ਅਸੀਂ ਇੱਕ ਦਿਸ਼ਾ ਵੱਲ ਤੋਰਨਾ, ਉਸ ਦਾ ਇੱਕ ਐਮਬੋਡੀਮੈਂਟ ਬਣਨਾ ਹੁੰਦਾ ਹੈ। ਇਹੀ ਕਹਿ ਕੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਦੋਂ 16 ਜੂਨ 1606 ਦੇ ਵਿੱਚ ਹੁੰਦੀ ਹੈ, ਔਰ ਉਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲਗਭਗ 11 ਸਾਲ ਦੀ ਉਮਰ ਦੇ ਨੇ। ਔਰ ਇਹ ਜਦੋਂ ਅਸੀਂ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਮੀਰੀ ਪੀਰੀ ਦੀਆਂ 2 ਤਲਵਾਰਾਂ, ਔਰ ਇਸ ਦੇ ਨਾਲ ਜਿਹੜਾ ਰਾਜ ਯੋਗ ਦਾ ਕਾਨਸੈਪਟ ਜਿਹਨੂੰ ਭੱਟਾ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਰਾਜ ਯੋਗ ਜਿਨ ਮਾਣਿਓ, ਕਿ ਗੁਰੂ ਨਾਨਕ ਸਾਹਿਬ ਇੱਕੋ ਵੇੜੇ। ਔਰ ਇਹੀ ਜਦੋਂ ਅਸੀਂ ਰਾਜ ਯੋਗ ਦੀ ਗੱਲ ਕਰਦੇ ਹਾਂ, ਪੰਜਾਬ ਦੇ ਫੋਕਲੋਰ ਦੇ ਵਿੱਚ ਜਦੋਂ ਇਹ ਬੋਲੀ ਰਹੀ ਹੈ
कि बाबा नानक शाह फकीर, सिख का गुरु, मुसलमान का पीर। हुण ज़ाहिर है शाह बादशाह नूं कहंदे ने कि गुरु नानक साहब बादशाह भी ने, उही राजयोगी दी गल। लेकिन पंजवें पातशाह की शहादत जिहड़ी जिन्हां सरकमस्टांसिस दे विच हुई, अक्सर असी जिक्र करते हैं कि भी इसका खुद इकबाल उसने जहांगीर ने अपनी ऑटोबायोग्राफी तौज़के जहांगीरी दे विच कीता कि भाई किवें वो जिन्हां दे भी ढह चढ़िया सी जां उसकी मंशा सी, पर वो गुरु नानक दी इस सच दी आवाज़ नूं दुकाने बातल कहंदा है, झूठ दी दुकान। और ये भी कहंदा भी 3-4 पीढ़ियां तो ये गर्म सी, और ये भी वो चाहता भी इनू जां मैं बंद कर दें। और उन्होंने सब तो खतरा है कि गुरु अर्जन साहब हिंदू और मुसलमान दोनों दे विच मकबूल हो रहे ने, दोनों ही उन्हां दे उपदेशों का सहारा लै रहे हैं। और इस दे नाल जदों फिर असी साजिशी माहौल देखते हैं, जदों सिख जिहड़े इतिहासक ग्रंथ ने उन्हां च चंदू का जिहड़ा काफ़ी जिक्र हुंदा है, चंदू हत्यारिया, और ये लफज असी बचपन दे विच सुनते रहे कि किवें। और इहदे च भी कोई शक नहीं है कि जिहड़ा चैलेंज सिख लहर दे नाल जदों गुरु नानक साहब ने पंडित का हाथ फड़िया सी भी जनाऊ नहीं पाउणा, ब्राह्मणवाद ने जिस चैलेंज नूं महसूस कीता सी वो पहलियां उस तो बाद दीयां 4 पातशाहियां वेले भी जारी रहा। गुरु नानक साहब के लाइफ टाइम तक कंध साहब बटाले का सबूत है कि वह तो कंध ही उत्ते सुट के जिहड़ा ना रहे बांस ना वजे बंसरी करना चाहते सी। मैं वेर विच नहीं जावांगा, पर यह साजिश ही ना बदल जाते ने। पंजवें पातशाह की शहादत लई ब्राह्मणवाद चंदू के रूप च आके खलो जाता है। जदों तक असी 10वें पातशाह का वेड़ा देखते हैं, फिर असी 22 धार के पहाड़ी राजे जिन्हां नाल 12 जंगां हुंदियां ने, वो उसे ही ब्राह्मणवाद वो 22 धार के पहाड़ी राजियां के रूप च खलो जाता है। फिर वो गंगू बन के आ जाता है, सिख धर्म नूं किवें डिस्ट्रॉय करना है, गुरु के साहिबजादे छोटे और माता गुजरी उन्हां दा वो मुखबर बनता है। फिर वो सरहंद की कचहरी विच सुच्चानंद बन के आ जाता है, जिहड़ा कहंदा सप्पां दे बच्चे सप ने, ये बचने नहीं चाहिए। यही फिर लाहौर दरबार दे विच जाके लखपत राय, जसपत राय, लखू जस्सू बन जाता है, जिहड़ा लखू कहंदा है कि भाई ये खालसा पंथ एक खतरी गुरु गोबिंद सिंह ने शुरू किया सी, मैं भी एक खतरी हैं, मैं इहदा एंड करांगा। और ये जे कहानी असी ना 5 सदियां दी देखीए तो फिर उही इंदिरा गांधी जून के पहले हफ्ते उस ब्राह्मणवाद की जिहड़ी है दुर्गा बन के आ जाती है, तो वैरियां कढ़ विखाड़िया 5 सदियां का वैर टैंका तोपां नाल हावी हो जाती है। हुण ये जदों असी गुरु अर्जन साहब की शहादत नूं अज याद कर रहे हैं, तो जिथे गुरु अर्जन साहब ने पीरी की दुनिया दे विच वो सुनेहा जिहड़ा कि रब दे भाणे नूं मनना। और अक्सर जदों मैं एक कपलेट दे विच इस नूं बयान करना चाहुंदा, ये भी जदों असी गुरु अर्जन साहब की शख्सियत, उन्हां दी डिविनिटी, जिथे उन्होंने हरमंदर साहिब के रूप दे विच जिथे जिहदे 4 दरवाजे खुले ने, कुल कायनात लई है वो पवित्र मुकाम दिता है, उत्थे गुरु ग्रंथ साहिब के रूप च वो जिहड़े गुरु ग्रंथ साहिब समुची इंसानियत दे ह्यूमन काइंड दे जिहड़े ने वो एक राह दसेरा ने। गुरु ग्रंथ साहिब की जिहड़ी है वो आद बीड़ तैयार की जाती है, उही गुरु ग्रंथ साहिब की बीड़ जिहड़ी आद बीड़ फिर उसे हरमंदर साहिब च जिस परथाए गुरु साहब ने फरमाया सी, डिठे सभे थाव नहीं तुद जेहा, बद्धो पुरख विधाते तां तू सोहया, वसदी सगन अपार अनूप रामदासपुर, हरिहा नानक कसमल जाए नहाया रामदास सर। हुण ये गुरु साहब दे अपने मुखारबिन तो उचारी हुई बाणी है, उस नूं हर सिख महसूस करदा है भी साडे दिलां दे अंदर किवें असीं तां 2 वेले दी अरदास मंगदे हैं गुरु तो श्री अमृतसर जी के इशनान, वो अमृत दा सरोवर, वो हरमंदर, वो अकाल तखत। और जाहिर है कि वो गुरु अर्जन जिन्हां ने कुल दुनिया नूं ठंड वरताई, गुरु ग्रंथ साहिब जी दे अंदर लगभग अद्धी बाणी गुरु अर्जन साहिब की दर्ज है। लेकिन वेले दे हाकमां वाल देखो, घरेलू कले जिहड़े ईरखा वाल देखो, उन्हां दे भरा प्रिथी चंद का की रोल है, उहदे नाल जुड़े हुए होर जिहड़े ने ब्राह्मणवादी किवें एक बार
ਬੀਰਬਲ ਨੂੰ ਚੜਾ ਕੇ ਲੈ ਆਉਂਦੇ ਨੇ, ਕਿਵੇਂ ਫਿਰ ਸੁਲਹੀ ਖਾਨ, ਸੁਲਭੀ ਖਾਨ, ਇਹ ਸਾਰੇ ਹਮਲੇ ਵੀ ਹੁੰਦੇ ਨੇ ਜਿਹਦੇ ਪ੍ਰਥਾਏ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਉਹ ਜਿਉਂਦੇ ਜੀ ਘੋੜੇ ਤੋਂ ਡਿੱਗ ਕੇ ਇੱਟਾਂ ਦੇ ਪੱਠੇ ਦੇ ਵਿੱਚ ਉਹਦੇ ਪ੍ਰਿਥੀਏ ਦੇ ਉਸ ਦੇ ਵਿੱਚ ਉਹ ਸੜ ਕੇ ਮਰ ਜਾਂਦਾ। ਪਰ ਇਸ ਸਾਰੇ ਨਾਲ ਨਾ ਬ੍ਰਾਹਮਣਵਾਦ ਵਾਲੇ ਪਿੱਛੇ ਹੁੰਦੇ ਨੇ, ਨਾ ਦੂਸਰੇ ਜਿਨ੍ਹਾਂ ਨੇ ਜਹਾਂਗੀਰ ਤੋਂ ਇਸ ਦੁਕਾਨੇ ਬਾਤਲ ਜਿਸ ਨੂੰ ਨੇ ਕਿਹਾ ਉਹ ਬੰਦ ਕਰਵਾਉਣ। ਸੋ ਇਹ ਸਾਜ਼ਿਸ਼ਾਂ ਫਿਰ ਜਹਾਂਗੀਰ ਤੇ ਚੰਦੂ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਜੋ ਜ਼ੁਲਮ ਕਮਾਉਂਦੀਆਂ ਨੇ। ਔਰ ਇਹ ਉਹ ਫਿਰ ਪਰਖ ਵੀ ਹੈ, ਲਗਭਗ 42 ਸਾਲ ਦੀ ਉਮਰ ਹੈ ਗੁਰੂ ਅਰਜਨ ਸਾਹਿਬ ਦੀ, ਕਿਵੇਂ ਪੰਜਾਂ ਸਿੱਖਾਂ ਦੇ ਨਾਲ ਉਹ ਲਾਹੌਰ ਆਉਂਦੇ ਨੇ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਔਰ ਚੰਦੂ ਜਿਹੜਾ ਬ੍ਰਾਹਮਣਵਾਦ ਦਾ ਪ੍ਰਤੀਕ ਹੈ ਉਹ ਉਹਨਾਂ ਦਾ ਚਾਅ ਉਹਨਾਂ ਨੂੰ ਆਪਣੀ ਹਵੇਲੀ 'ਚ ਲੈ ਜਾਂਦਾ ਕਿ ਮੈਂ ਜਿਹੜਾ ਇਹ ਅਕਾਊਂਟ ਹੁਣ ਸੈਟਲ ਕਰਾਂਗਾ। ਔਰ ਕਿਵੇਂ ਉਹਨਾਂ ਨੂੰ 3-4 ਦਿਨ ਕਿਸ ਕਿਸਮ ਦੇ ਟਾਰਚਰ 'ਚੋਂ ਗੁਜ਼ਾਰਿਆ ਜਾਂਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਤੱਤੀ ਤਵੀ ਤੇ ਬਿਠਾਇਆ ਜਾਂਦਾ ਹੈ, ਸਿਰ ਤੇ ਰੇਤ ਪਾਈ ਜਾਂਦੀ ਹੈ, ਫਿਰ ਦੇਗ ਵਿੱਚ ਵੱਡੇ ਦੇਗਵਾਰੇ ਦੇ ਵਿੱਚ ਉਬਾਲਿਆ ਜਾਂਦਾ ਹੈ ਔਰ 3-4 ਦਿਨ ਉਸ ਟਾਰਚਰ 'ਚੋਂ ਜਦੋਂ ਕਿ ਆਮ ਇਨਸਾਨ ਅੱਜ ਵੀ ਇਮੇਜਿਨ ਨਹੀਂ ਕਰ ਸਕਦਾ। ਇਹ ਉਹ ਪੀਰੀਅਡ ਹੈ ਜਦੋਂ ਕਿ ਸਾਈਂ ਮੀਆਂ ਮੀਰ, ਉਹੀ ਸਾਈਂ ਮੀਆਂ ਮੀਰ ਜਿਨ੍ਹਾਂ ਤੋਂ ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਨੀਂਹ ਪੱਥਰ ਰਖਵਾਇਆ ਸੀ, ਪਾਲਕੀ ਭੇਜ ਕੇ ਲਾਹੌਰ ਤੋਂ ਸੱਦਿਆ ਸੀ, ਉਹ ਲਾਹੌਰ 'ਚ ਰਹਿੰਦੇ ਨੇ, ਲਾਹੌਰ 'ਚ ਉਹਨਾਂ ਦਾ ਜਿਹੜਾ ਉਹ ਡੇਰਾ ਹੈ ਤੇ ਉਹ ਜਿਹੜੇ ਆਪਣਾ ਸਿਆਸੀ ਪ੍ਰਭਾਵ ਵੀ ਸੀ ਉਹਨਾਂ ਦਾ। ਜਹਾਂਗੀਰ ਦੀ ਬੇਗਮ ਨੂਰ ਜਹਾਂ ਉਹਨਾਂ ਦੀ ਫਾਲੋਅਰ ਸੀ ਔਰ ਉਹ ਪਹੁੰਚ ਜਾਂਦੇ ਨੇ ਔਰ ਉਹ ਜਦੋਂ ਦੇਖਦੇ ਨੇ ਕਿ ਗੁਰੂ ਅਰਜਨ ਸਾਹਿਬ ਕਿਸ ਹਾਲ 'ਚ ਨੇ, ਔਰ ਸਾਡੇ ਇੱਕ ਸਕਾਲਰ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਉਹ ਸੀਨ ਬਿਆਨਿਆ ਜਿਹਦੇ 'ਚ ਉਹ ਕਹਿੰਦੇ ਨੇ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਹੀਂ ਮਾਰਦਾ, ਸੁਣ ਕਿਹਾ ਸਤਗੁਰ ਮੀਆਂ छोड़ो प्रीति चाम से, क्या हुआ तन जल रहा, हम शांत हैं हरि नाम से, तेरा किया मीठा लागे, हर नाम पदारथ नानक मांगे। ਹੁਣ ਇੱਕ ਤਾਂ ਇਹ ਸਬਕ ਜਿਹੜਾ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ਤੇ ਉਸ ਦੇਗ ਦੇ ਵਿੱਚ ਬੈਠ ਕੇ ਕੌਮ ਨੂੰ ਦਿੱਤਾ। ਔਰ ਮੈਂ ਅਕਸਰ ਇਹ ਜ਼ਿਕਰ ਕਰਦਾ ਹਾਂ ਕਿ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਉਸ ਕਿਤਾਬ ਦੇ ਉੱਤੇ ਕੰਮ ਕਰ ਰਹੀ ਸੀ, ਮੈਨੂੰ ਉਹਨਾਂ ਦੇ ਨਾਲ ਅਕ੍ਰੋਸ ਅਮਰੀਕਾ ਕੈਨੇਡਾ ਅੱਡ ਜਿਹੜੇ ਸਿੰਘਾਂ ਦੀ ਕੰਟਰੀਬਿਊਸ਼ਨ ਸੀ ਉਹ ਇੰਟਰਵਿਊ ਦੇ ਵਿੱਚ ਨਾਲ ਜਾਣ ਦਾ ਮੌਕਾ ਵੀ ਬਣਦਾ ਰਿਹਾ, ਮੈਂ ਇੰਟਰਪ੍ਰੀਟ ਕਰਦਾ ਸੀ ਉਹਨਾਂ ਦੇ ਲਈ। ਔਰ ਇੱਕ ਸਿੰਘ ਜਿਹੜਾ ਕਿ ਆਪਣੀ ਕਹਾਣੀ ਸੁਣਾ ਰਿਹਾ ਸੀ ਕਿ ਉਸ ਨੂੰ ਕਿਵੇਂ ਪੁੱਠਾ ਲਟਕਾਇਆ, ਉਹਦੇ ਕਿਵੇਂ ਨੋਹ ਖਿੱਚੇ ਗਏ, ਕਿਵੇਂ ਉਸ ਨੂੰ ਉਸ ਟਾਰਚਰ ਚੋਂ ਗੁਜ਼ਾਰਿਆ ਗਿਆ। ਔਰ ਇੰਟਰਵਿਊ ਚੱਲਦਿਆਂ 2 ਵਾਰ ਬੀਬੀ ਜਿਹੜੀ ਹੈ ਉਹ ਬਿਲਕੁਲ ਹੀ ਇੰਨੀ ਭਾਵੁਕ ਹੋਈ ਕਿ ਉਹ ਰੋਕਣਾ ਪਿਆ ਇੰਟਰਵਿਊ, ਉਹਨੇ ਆਪਣੇ ਅਥਰੂ ਪੂੰਝੇ। ਔਰ ਦੂਸਰਾ ਤੇ ਜਿਉਂ ਤੱਕ ਉਹਨੇ ਆਪਣੀ ਕਹਾਣੀ ਬਿਆਨ ਕੀਤੀ ਜਿਹੜੀ ਬਹੁਤ ਹੀ ਟਾਰਚਰ ਚੋਂ ਲੰਘ ਕੇ ਉਸ ਨੌਜਵਾਨ ਦੀ ਸੀ, ਤੇ ਉਹਨੇ ਉਹਨੂੰ ਪੁੱਛਿਆ ਕਿ ਵੀ ਇਸ ਸਾਰੇ ਪੀਰੀਅਡ 'ਚ ਤੂੰ ਕਿਵੇਂ ਇਹ ਸਾਰਿਆਂ ਨੂੰ ਸਹਿ, ਤੇ ਉਹਨੇ ਕਿਹਾ ਮੈਡਮ ਮੇਰੇ ਸਾਹਮਣੇ ਤਾਂ ਗੁਰੂ ਅਰਜਨ ਸਾਹਿਬ ਬੈਠੇ ਸੀ ਔਰ ਉਹ ਕਹਿੰਦੇ ਸੀ ਕਿ ਪੁੱਤਰ ਡੋਲਣਾ ਨਹੀਂ ਹੈ, ਇਹ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਚੱਲਣਾ ਤੇ ਤੁਹਾਨੂੰ ਇਸ ਸਭ ਚੋਂ ਗੁਜ਼ਰਨਾ ਪੈਂਦਾ। ਹੁਣ ਇਹ ਜਿਹੜਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੇ ਆਪਣੀ ਸ਼ਹਾਦਤ ਦੇ ਨਾਲ ਜਿਹੜਾ ਪੈਰਾਮੀਟਰ ਸੈੱਟ ਕਰ ਦਿੱਤਾ ਕਿ ਔਰ ਉਹੀ ਜਦੋਂ ਅਸੀਂ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੱਲ ਦੇਖਦੇ ਹਾਂ ਤੇ ਉੱਥੋਂ ਵੀ ਮੈਸੇਜ ਇਹ ਨਿਕਲਦਾ ਹੈ, ਸੀਸ ਦਿਆ ਪਰ ਸਿਰ ਨਾ ਦਿਆ। ਤੁਸੀਂ ਸਿਰੜ ਫੇਥ ਅਕੀਦਾ ਆਪਣੀਆਂ ਵੈਲਿਊਜ਼ ਉਹਦੇ ਨਾਲ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ। ਸਿਰ ਜਾ ਸਕਦਾ ਹੈ ਪਰ ਸਿਰੜ ਨਹੀਂ ਜਾ ਸਕਦਾ। ਸੋ ਇਹ ਮੈਸੇਜ ਔਰ ਕੱਲਾ ਗੱਲ ਫਿਰ ਇਹ ਨਹੀਂ ਹੋਈ ਕਿ ਭਾਈ ਇੱਥੇ ਗੱਲ ਰੁਕੀ। ਸਿੱਖ ਲਹਿਰ ਦੇ ਅੰਦਰ ਜਦੋਂ ਅਸੀਂ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਔਰ ਉਸੇ ਹੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜੀ ਪਹਿਲੀ ਬੈਟਲ ਜਿਹਨੂੰ ਅੰਮ੍ਰਿਤਸਰ ਦੀ ਲੜਾਈ ਕਿਹਾ ਜਾਂਦਾ ਹੈ, ਜਿੱਥੇ ਅੱਜ ਖਾਲਸਾ ਕਾਲਜ
ਇਮਾਰਤ ਹੈ ਉਹ ਸਾਰਾ ਏਰੀਆ ਪਿਪਲੀ ਸਾਹਿਬ ਗੁਰਦੁਆਰਾ ਪਿਪਲੀ ਪੁਤਲੀ ਘਰ ਦਾ ਉਹ ਬਹੁਤ ਸਾਰਾ ਏਰੀਆ ਜਿੱਥੇ ਅੰਮ੍ਰਿਤਸਰ ਦੀ ਪਹਿਲੀ ਜੰਗ 6ਵੇਂ ਪਾਤਸ਼ਾਹ ਦੇ ਜੀਵਨ ਦੀ ਜਿਹੜਾ ਸਿੱਖ ਧਰਮ ਦਾ ਇੱਕ ਟਰਨਿੰਗ ਪੁਆਇੰਟ ਹੈ ਟੂਵਰਡਸ ਡਾਇਰੈਕਟ ਵੰਗਾਰਨ ਦਾ। ਔਰ ਉਸ ਦਾ ਰੀਜ਼ਨ ਹੀ ਕਿ ਕੋਈ ਨਹੀਂ ਹੈ। ਜੇ ਹੁਣ ਆਮ ਅੱਜ ਦੇ ਲੋਕਾਂ ਨੂੰ ਲੱਗੇਗਾ ਕਿ ਵੀ ਇਹ ਗੱਲ ਕੀ ਹੈ ਜੀ, ਸਮਝੌਤਾ ਕਿਉਂ ਨਹੀਂ ਹੋ ਸਕਦਾ, ਹੁਣ ਉਹਦਾ ਬੈਕਗਰਾਉਂਡ ਇਹ ਹੈ ਵੀ ਸੰਘਣਾ ਜੰਗਲ ਸੀ ਮਾਝੇ ਦਾ, ਸ਼ਾਹਜਹਾਂ ਉਦੋਂ ਤੱਕ ਜਿਹੜਾ ਉਹ ਜਹਾਂਗੀਰ ਦੀ ਮੌਤ ਹੋ ਚੁੱਕੀ ਸੀ, ਸ਼ਾਹਜਹਾਂ ਦਿੱਲੀ ਦੇ ਤਖਤ ਤੇ ਸੀ, ਉਹ ਸ਼ਿਕਾਰ ਖੇਡਣ ਆਇਆ ਹੋਇਆ ਸੀ। ਇਧਰ ਗੁਰੂ ਸਾਹਿਬ ਵੀ ਸ਼ਿਕਾਰ ਖੇਡ ਰਹੇ ਸੀ ਜੰਗਲ ਦੇ ਵਿੱਚ, ਤੇ ਇਹ ਗੁਰੂ ਸਾਹਿਬ ਦਾ ਬਾਜ ਵੀ, ਕਿਉਂਕਿ ਸ਼ਿਕਾਰ ਦੇ ਵੇਲੇ ਬਾਜ ਜਿਹੜਾ ਉਹ ਹੈ ਅਸਮਾਨਾਂ 'ਚ, ਤੇ ਉਹ ਜਿਹੜਾ ਉਹਨੇ ਗੁਰੂ ਸਾਹਿਬ ਦੇ ਬਾਜ ਨੇ ਜਿਹੜਾ ਸ਼ਾਹੀ ਬਾਜ ਹੈ ਉਹਦੇ ਨਾਲ ਟੱਕਰ ਹੋਈ, ਉਹਨੂੰ ਅੱਗੇ ਲਾ ਲਿਆ ਔਰ ਉਹ ਸ਼ਾਹੀ ਬਾਜ ਜਿਹੜਾ ਹੈ ਉਹ ਆ ਗਿਆ ਗੁਰੂ ਦੇ ਖੈਮੇ 'ਚ ਆ ਗਿਆ। ਹੁਣ ਇਹ ਵੀ ਸ਼ਿਕਾਰੀਆਂ ਦੇ ਆਪਣੇ ਹੁੰਦੇ ਨੇ ਕਿ ਭਾਈ ਇਹ ਆਇਆ ਇਹਨੂੰ, ਉਹ ਆ ਗਈ ਉਹਨਾਂ ਦੀ ਫੌਜ ਦੇ ਉਹਨਾਂ ਦੇ ਏਲਚੀ ਕਹੇ ਜੀ ਸ਼ਾਹੀ ਬਾਜ ਕਿਵੇਂ ਤੁਸੀਂ ਜੁਰਤ ਕੀਤੀ ਜਾਂ ਦੂਜਾ ਬਾਜ ਦਿਓ ਵਾਪਸ। ਉਹਨਾਂ ਨੇ ਕਿਹਾ ਵੀ ਤਾਜ ਬਾਜ ਸਮਹੂ ਹਮ ਲੀਨੋ, ਤੁਸੀਂ ਤਾਂ ਬਾਜ ਮੰਗੋ ਸੀ ਤੁਹਾਡਾ ਤਾਜ ਵੀ ਲੈਣਾ। ਹੁਣ ਇਹ ਜਿਹੜੀ ਸਟਰਗਲ ਹੈ, ਔਰ ਕਿਉਂਕਿ ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਡੋਰਸੈਟ ਯੂਕੇ ਤੋਂ ਸਾਡੇ ਮਾਤਾ ਜੀ 82 ਸਾਲ ਉਹਨਾਂ ਦੀ ਉਮਰ ਹੈ, ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਔਰ ਚੜ੍ਹਦੀ ਕਲਾ ਔਰ ਲੰਮੀ ਉਮਰ ਦੇ, ਔਰ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵਿਨੀ ਕੌਰ, ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜੇ ਸਾਡੇ ਨਾਲ ਰਾਫਤੇ 'ਚ ਨੇ, ਉਹਨਾਂ ਨੇ ਔਰ ਉਹਨਾਂ ਦੀ ਇਹ ਚਾਹਨਾ ਸੀ ਕਿ ਇਸ ਪ੍ਰੋਗਰਾਮ ਨੂੰ ਸਪਾਂਸਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਦੇ ਉੱਤੇ ਕੀਤਾ ਜਾਏ, ਔਰ ਅਸੀਂ ਉਹਨਾਂ ਦੀ ਇਸ ਗੁਜ਼ਾਰਿਸ਼ ਨੂੰ ਦੇ ਉੱਤੇ ਫੁੱਲ ਚੜਾ ਰਹੇ ਹਾਂ। ਔਰ ਮੈਨੂੰ ਭੈਣ ਜੀ ਵਿਨੀ ਕੌਰ ਉਹਨਾਂ ਦੀਆਂ ਲਿਖਤਾਂ ਉਸ ਤੋਂ ਬਾਅਦ ਵੀ ਉਹਨਾਂ ਨੇ 2-3 ਸਟੋਰੀਜ਼ ਭੇਜੀਆਂ ਨੇ, ਔਰ ਉਹਨਾਂ ਨੇ ਵਲੰਟੀਅਰ ਵੀ ਕੀਤਾ ਕਿ ਉਹ ਇਸ ਦੇ ਲਈ ਸਾਡੇ ਲਈ ਮਦਦਗਾਰ ਹੋਣਗੇ। ਮੈਨੂੰ ਖੁਸ਼ੀ ਵੀ ਹੁੰਦੀ ਹੈ ਖਾਸ ਤੌਰ ਤੇ ਜਦੋਂ ਮੈਂ ਸਿੱਖ ਬੀਬੀਆਂ ਸਾਡੀਆਂ ਬੱਚੀਆਂ ਉਹ ਮੂਵਮੈਂਟ ਪ੍ਰਤੀ ਜਾਂ ਉਹਨਾਂ ਦੀ ਜਿਹੜੀ ਇਸ ਪਾਸੇ ਰੁਝਾਨ ਹੈ, ਝੁਕਾਅ ਹੈ, ਕਮਿਟਮੈਂਟ ਹੈ ਦੇਖਦਾ ਤੇ ਮੈਂ ਸਮਝਦਾ ਵੀ ਇਹ ਸਾਡੇ ਗੁਰੂ ਸਾਹਿਬਾਨ ਦੀ ਠੀਕ ਹੈ। ਸਾਡੀ ਸਮਾਜ ਦਾ ਇੱਕ ਵੱਡਾ ਹਿੱਸਾ ਅੱਜ ਵੀ ਮੇਲ ਸ਼ੋਵਿਨਿਜ਼ਮ ਦਾ ਸ਼ਿਕਾਰ ਹੋਣ ਕਰਕੇ ਨਾ ਅਸੀਂ ਬੀਬੀਆਂ ਦਾ ਜੋ ਇਤਿਹਾਸ 'ਚ ਜਿੰਨਾ ਵੱਡਾ ਕਿਰਦਾਰ ਉਹਨਾਂ ਨੇ ਅਦਾ ਕੀਤਾ ਹੋਇਆ, ਕਿਉਂਕਿ ਲਿਖਣ ਵਾਲੇ ਵੀ ਬਹੁਤ ਸਾਰੇ ਮੇਲ ਹਿਸਟੋਰੀਅਨ ਹੀ ਸੀ, ਉਹਨਾਂ ਨੇ ਉਸ ਨੂੰ ਜਾਂ ਰੈਕਗਨਾਈਜ਼ ਨਹੀਂ ਕੀਤਾ ਜਾਂ ਇਗਨੋਰ ਕੀਤਾ। ਹੋ ਸਕਦਾ ਡੈਲੀਬਰੇਟ ਨਾ ਵੀ ਹੋਏ, ਕਿਉਂਕਿ ਓਵਰਆਲ ਸੁਸਾਇਟੀ 'ਚ ਇਹ ਹੁਣ ਰਿਵਾਜ ਹੋਇਆ ਕਿ ਵਾਈਫ ਦਾ ਨਾਂ ਹੁੰਦਾ ਜਦੋਂ ਬੱਚੀ ਦਾ ਆਨੰਦ ਕਾਰਜ ਹੁੰਦਾ, ਨਹੀਂ ਤਾਂ ਉਹ ਨਾਂ ਹੀ ਨਹੀਂ ਸੀ ਲਿਆ ਜਾਂਦਾ, ਉਵੇਂ ਹੀ ਹੁੰਦਾ, ਸਭ ਕੁਝ ਬੰਦੇ ਨਾਲ ਹੀ ਤੁਰਦਾ ਸੀ। ਇਸ ਲਈ ਕਈ ਸਾਡੇ ਇਤਿਹਾਸਕ ਨਾਇਕ ਜਿਨ੍ਹਾਂ ਦੇ ਜੇ ਤੁਸੀਂ ਫੈਮਿਲੀ ਟਰੀ ਦੇਖਦੇ ਹੋ ਉਹਨਾਂ ਦੀਆਂ ਮਾਤਾਵਾਂ ਦਾ ਨਾਂ ਸਾਨੂੰ ਨਹੀਂ ਮਿਲਦਾ ਹੈ ਜਿਹੜਾ, ਕਿਉਂਕਿ ਇਹ ਰੁਝਾਨ ਹੀ ਨਹੀਂ ਸੀ ਇਸ ਕਿਸਮ ਦਾ ਜਿਹੜਾ ਉਹ ਪੂਰਾ ਫੈਮਿਲੀ ਟਰੀ ਬਣਾਉਂਦੇ ਨੇ, ਉਹਦੇ 'ਚ ਵੀ ਉਹੀ ਸਾਰਾ ਸਿਸਟਮ ਸੀ। ਸੋ ਹੁਣ ਜਿੱਥੇ ਸਾਡੀਆਂ ਸਿੱਖ ਬੀਬੀਆਂ ਸੇਵਾ ਦਾ ਕਿਆ ਕਹਿਣਾ, ਮਤਲਬ ਉਹ ਤਾਂ ਹਮੇਸ਼ਾ ਹੀ ਜਦੋਂ ਅਸੀਂ ਈਵਨ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਦਾ ਹਰਮੰਦਰ ਸਾਹਿਬ ਆਉਣਾ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਉਦੋਂ ਪ੍ਰਿਥੀ ਚੰਦ ਦੀ ਔਲਾਦ ਦੇ ਕਬਜ਼ੇ 'ਚ ਸੀ ਹਰਮੰਦਰ ਸਾਹਿਬ, ਕਿਉਂਕਿ 6ਵੇਂ ਪਾਤਸ਼ਾਹ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਕੀਰਤਪੁਰ ਸਾਹਿਬ ਆਏ, ਉੱਥੇ ਉਹਨਾਂ ਨੇ ਜਿਹੜਾ ਮੁਕਾਮ ਕੀਤਾ ਔਰ ਉੱਥੇ ਪ੍ਰਿਥੀ ਕੀ ਔਰ ਪ੍ਰਿਥੀ ਚੰਦ ਦਾ ਮੁੰਡਾ ਬਹਿ ਗਿਆ ਮਿਹਰਬਾਨ, ਫਿਰ ਹਰਜੀ ਆ ਗਿਆ। ਸੋ ਉਹਨਾਂ ਨੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸੀ ਪੁਜਾਰੀਆਂ ਨੇ, ਔਰ ਉਹਦੇ ਤੇ ਅਸੀਂ ਦੇਖਦੇ ਹਾਂ ਕਿ ਭਾਈ ਇਹ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਕਿ ਇਹ ਜਿਹੜੇ ਮਸੰਦ ਨੇ ਅੰਮ੍ਰਿਤਸਰ ਦੇ ਇਹ ਡਿਜ਼ਾਇਰ ਤ੍ਰਿਸ਼ਨਾ ਦੇ ਵਿੱਚ ਭੁੱਖ ਦੇ ਵਿੱਚ ਸੜ ਰਹੇ ਨੇ। ਤੇ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਵੱਲੇ ਤੋਂ ਮਾਤਾਵਾਂ ਸ਼ਬਦ ਕੀਰਤਨ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੋੜ ਲਿਆਈਆਂ, ਤੇ ਉਹ ਇੱਕ ਲਫ਼ਜ਼ ਹੈ ਮਾਈਆਂ ਰੱਬ ਰਜਾਈਆਂ। ਹੁਣ ਇਹ ਰਜ਼ਾ ਹੈ ਕਿ ਰਜਾ ਹੈ, ਦੋਨੋਂ ਪਾਸਿਓਂ ਹੀ ਠੀਕ ਹੈ, ਰੱਬ ਦੀ ਰਜ਼ਾ 'ਚ ਵੀ ਰਹਿਣ ਵਾਲੀਆਂ ਨੇ, ਇਸ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਿੱਕਤਾਂ ਡਿਫਿਕਲਟੀਜ਼ ਟ੍ਰੈਜਡੀਜ਼ 'ਚ ਵੀ ਜਿਹੜਾ ਹਿੰਮਤ ਨਾਲ ਖਲੋ ਜਾਂਦੀਆਂ ਨੇ, ਔਰ ਦੂਸਰੇ ਪਾਸੇ ਉਹ ਰਜਿਆਪਨ ਜਿਹੜਾ ਉਹ ਵੀ ਹੈ, ਕਿਉਂਕਿ ਉਹੀ ਘਰ ਦੀ ਜਿਹੜੀ ਮੁੱਢ ਹੁੰਦੀ ਹੈ, ਮਾਂ ਹੁੰਦੀ ਹੈ, ਮਾਂ ਕਿਵੇਂ ਟੱਬਰ ਸਾਰੇ ਦੇ ਲਈ ਘਰ ਦੇ ਵਿੱਚ ਸਭ ਤੋਂ ਪਹਿਲਾਂ ਉੱਠਦੀ ਹੈ, ਸਭ ਤੋਂ ਅਖੀਰ 'ਚ ਸੌਂਦੀ ਹੈ, ਕਿਵੇਂ ਹਰ ਇੱਕ ਦੀਆਂ ਲੋੜਾਂ ਦਾ ਧਿਆਨ ਰੱਖਦੀ ਹੈ। ਸੋ ਮੈਂ ਸਮਝਦਾ ਵੀ ਅੱਜ ਦੇ ਯੁੱਗ 'ਚ ਸਾਡੀਆਂ ਬੱਚੀਆਂ ਅੱਛੀ ਐਜੂਕੇਸ਼ਨ 'ਚ ਆਈਆਂ, ਉਹਨਾਂ 'ਚ ਹਰ ਫੀਲਡ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਮਾਊਂਟ ਐਵਰੈਸਟ ਦੇ ਉੱਤੇ ਵੀ ਸਿੱਖ ਬੀਬੀ ਪਹੁੰਚ ਗਈ ਬਲਜੀਤ ਕੌਰ,
ਕਿੰਨੀਆਂ ਹੋਰ ਪ੍ਰਾਪਤੀਆਂ ਨੇ। ਸੋ ਮੈਂ ਇਹ ਸਮਝਦਾ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਮਾਤਾ ਜੀ ਦੇ, ਔਰ ਖਾਸ ਤੌਰ ਤੇ ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਇਹ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਹੀ ਜੁੜਿਆ ਹੋਇਆ ਇਤਿਹਾਸ ਹੈ ਸਾਡਾ ਇਹਨਾਂ 4 ਸਦੀਆਂ ਦਾ। ਭਾਰਤੀ ਹਕੂਮਤ ਨੇ ਵੀ ਉਸੇ ਹੀ ਦਿਨ ਨੂੰ ਚੁਣਿਆ 3 ਜੂਨ ਨੂੰ ਹਮਲਾ ਕਰਨ ਦੇ ਲਈ, ਔਰ ਇਹ ਸਾਡਾ 38 ਸਾਲਾਂ ਦੇ ਸੰਘਰਸ਼ 'ਚ ਅਲਟੀਮੇਟਲੀ ਹੁਣ ਜੇ ਅਸੀਂ ਇਫ ਐਂਡ ਬਟ ਛੱਡ ਕੇ ਇੱਕ ਗੱਲ ਦੇ ਉੱਤੇ ਫੋਕਸ ਕਰੀਏ, ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਵੀ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਇੱਕੋ ਹੀ ਨੁਕਤਾ ਹੈ ਔਰ ਉਹ ਕੌਮੀ ਆਜ਼ਾਦੀ ਹੈ, ਖਾਲਿਸਤਾਨ ਹੈ, ਆਪਣਾ ਘਰ ਹੈ। ਔਰ ਮਾਤਾ ਜੀ ਬਲਬੀਰ ਕੌਰ ਜੀ ਨੇ ਇਹੀ ਆਪਣੇ ਮੈਸੇਜ ਦੇ ਵਿੱਚ ਕਿਹਾ, ਉਹਨਾਂ ਨੇ ਇਹ ਕਿਹਾ। ਔਰ ਕਿਉਂਕਿ ਉਹਨਾਂ ਦੇ ਬਿਹਾਫ ਦੇ ਉੱਤੇ ਮੈਸੇਜ ਭੈਣ ਜੀ ਵਿਨੀ ਕੌਰ ਉਹਨਾਂ ਨੇ ਦਿੱਤਾ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹ ਉਹਨਾਂ ਦੀ ਉਮਰ 82 ਸਾਲ ਹੈ ਐਂਡ ਹਰ ਵਿਸ਼ ਇਜ਼ ਟੂ ਸੀ ਖਾਲਿਸਤਾਨ in her lifetime, to have our Begumpura come back, to have our Halemi Raj back, just as we say Raj Karega Khalsa, where the Siddhant will be of Miri Piri, where there will be Adal, justice, Raj bina nahi dharam chale hain, dharam bina sab dale mare। ਹੁਣ ਇਸ ਪੈਰਾਗ੍ਰਾਫ 'ਚ ਉਹਨਾਂ ਨੇ ਗੁਰਬਾਣੀ ਆਧਾਰਿਤ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਦੋਨੋਂ ਹੀ ਜਦੋਂ ਖਾਸ ਤੌਰ ਤੇ ਬੇਗਮਪੁਰਾ ਤੇ ਹਲੀਮੀ ਰਾਜ, ਇਹ ਦੋਨੋਂ ਹੀ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਨੇ। ਬੇਗਮਪੁਰਾ ਲਫ਼ਜ਼ ਭਗਤ ਰਵਿਦਾਸ ਜੀ ਨੇ ਇਸਤੇਮਾਲ ਕੀਤਾ, ਉਹਨਾਂ ਦਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਫੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਿ ਉਹ ਧਰਤੀ ਜਿੱਥੇ ਕੋਈ ਗਮ ਨਹੀਂ ਹੈ, ਬੇਗਮਪੁਰਾ ਹੈ, ਜਿੱਥੇ ਕੋਈ ਟੈਕਸ ਨਹੀਂ ਹੈ, ਕੋਈ ਖਰਾਜ ਨਹੀਂ ਹੈ, ਕੋਈ ਤੰਗ ਨਹੀਂ ਕਰਦਾ, ਉੱਥੇ ਸਾਰੇ ਹੀ ਖੈਰ 'ਚ ਵਸਦੇ ਨੇ, ਸਾਰੇ ਹੀ ਖੁਸ਼ ਵਸਦੇ ਨੇ। ਹੁਣ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਰਾਜ ਕਰੇਗਾ ਖਾਲਸਾ ਕਹਿੰਦੇ ਹਾਂ, ਇਹ ਬੇਗਮਪੁਰਾ ਦਾ ਸਿਧਾਂਤ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਅਰਜਨ ਸਾਹਿਬ ਦਾ ਫਰਮਾਨ, ਜਿਹੜਾ ਕਿ ਜਦੋਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਫਾਰ ਰਿਲੀਜੀਅਸ ਰਾਈਟਸ ਦੇ ਵਿੱਚ ਡਾਕਟਰ ਇਕਬਾਲ ਕਰਾਮਤ ਚੀਮਾ ਦੇ ਐਫਰਟ ਨਾਲ 3 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੋਟ ਦਰਜ ਹੋਈਆਂ ਨੇ ਤੇ ਉਹਨਾਂ 'ਚ ਇੱਕ ਕੋਟ ਜਿਹੜੀ ਗੁਰੂ ਅਰਜਨ ਸਾਹਿਬ ਦੀ ਉਹਦੇ 'ਚ ਦਰਜ ਹੈ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਵੁੱਠਿਆ ਇਹ ਹੋਆ ਹਲੇਮੀ ਰਾਜ ਜੀ। ਕਿ ਨਿਰੰਕਾਰ ਦਾ ਹੁਕਮ ਹੈ, ਹਲੇਮੀ ਰਾਜ ਦਾ ਮਤਲਬ ਇਹ ਹੈ ਕਿ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਵੁੱਠਿਆ। ਜਦੋਂ ਕੋਈ ਕਿਸੇ ਨੂੰ ਤੰਗ ਹੀ ਨਹੀਂ ਕਰੇਗਾ, ਹਰ ਕੋਈ ਇੰਡੀਪੈਂਡੈਂਟ ਹੈ ਔਰ ਆਪਣਾ ਜਿਹੜੀ ਹੈ ਉਹ ਜ਼ਿੰਦਗੀ ਜੀ ਰਿਹਾ ਸਿਧਾਂਤ ਮੁਤਾਬਕ, ਮੀਰੀ ਪੀਰੀ ਦੇ ਸਿਧਾਂਤ ਮੁਤਾਬਕ, ਇਹੀ ਹਲੇਮੀ ਰਾਜ, ਇਹੀ ਬੇਗਮਪੁਰਾ, ਜਿਸ ਦਾ ਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕਰਕੇ ਖਾਲਿਸਤਾਨ ਰੱਖਿਆ ਹੋਇਆ ਹੈ। ਔਰ ਇਸ ਨੂੰ ਹੀ ਅਸੀਂ ਅਰਦਾਸ ਦੇ ਵਿੱਚ ਰਾਜ ਕਰੇਗਾ ਖਾਲਸਾ ਦੇ ਰੂਪ ਦੇ ਵਿੱਚ ਦੁਹਰਾਉਂਦੇ। ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਕਿ ਰਾਜ ਬਿਨਾ ਨੈ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਰੇ ਹੈ। ਫਿਰ ਉਹਨਾਂ ਨੇ ਕਿਹਾ ਕਿ ਬਲਬੀਰ ਕੌਰ ਜੀ ਵਿਸ਼ਸ ਟੂ ਸੇ ਪ੍ਰਣਾਮ ਟੂ ਆਲ ਪੰਥ ਸ਼ਹੀਦ ਔਨ ਦਿਸ ਸਪੈਸ਼ਲ ਡੇ, 5ਵੀਂ ਪਾਤਸ਼ਾਹੀ ਦੀ ਸ਼ਹੀਦੀ। She is waiting keenly for our Khalistan, so all Bedouin incidents can be stopped, so our Bani and our Pani can be protected. She wants to see Akal Takht fully independent and with faith solely in Khalsa. Balbir Kaur hopes our Panth can be free from any Bipran influence and with Guru's Kripa for our Khalsa to be able to Nirala. ਇੰਨੀਆਂ ਕੀਮਤੀ ਗੱਲਾਂ ਨੇ ਕਿ ਮੈਂ ਇਕੱਲੇ ਦੇ ਉੱਤੇ ਲੰਬਾ ਵਕਤ ਕਹਿ ਸਕਦਾ ਹਾਂ, ਪਰ ਘੜੀ ਵੱਲ ਵੀ ਧਿਆਨ ਹੈ। ਔਰ ਉਹਨਾਂ ਨੇ ਜਿੱਥੇ ਸ਼ਹੀਦਾਂ ਨੂੰ ਪ੍ਰਣਾਮ, ਸ਼ਹੀਦਾਂ ਨੂੰ ਸਾਰੇ ਅੱਜ ਅਸੀਂ ਯਾਦ ਕਰ ਰਹੇ ਹਾਂ, ਸ਼ਹੀਦਾਂ ਦੇ ਸਰਤਾਜ ਉਹ ਮਹਾਨ ਸਾਡੇ 5ਵੇਂ ਪਾਤਸ਼ਾਹ। ਸੋ ਇਸ ਲਗਭਗ 416 ਸਾਲ ਦੇ ਇਸ ਪੀਰੀਅਡ ਦੇ ਸਮੁੱਚੇ ਸ਼ਹੀਦਾਂ ਨੂੰ ਅਸੀਂ ਆਪਣੇ ਮਨ ਦੀਆਂ ਅੱਖਾਂ ਦੇ ਸਾਹਮਣੇ ਲਿਆਈਏ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਪ੍ਰਣਾਮ ਕਰੀਏ, ਸਲੂਟ ਕਰੀਏ। ਔਰ ਜਿਵੇਂ ਮਾਤਾ ਜੀ ਦੀ ਚਾਹਨ ਹੈ ਕਿ ਜੇ ਸਾਡਾ ਆਪਣਾ ਮੁਲਕ ਹੋਏਗਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਏਗੀ। ਕਿੰਨੀਆਂ ਘਟਨਾਵਾਂ ਹੁਣ ਤਾਂ
गिणती ਜਿਹੜੀ ਹੈ ਕਾਊਂਟਲੈਸ ਹੋ ਗਈਆਂ ਨੇ ਇਨ ਹੰਡਰਡਸ। ਬਿਲਕੁਲ। ਔਰ ਇਹੀ ਉਹਨਾਂ ਦਾ ਮਕਸਦ ਹੈ ਕਿ ਇੰਨਾ ਕੁ ਕਰ ਦਿਓ ਕਿ ਵੀ ਭੁੱਲ ਹੀ ਜਾਏ ਕਿ ਭਾਈ ਇਹ ਕੋਈ ਸਤਕਾਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਔਰ ਮੁਲਕ ਹੋਏਗਾ ਤੇ ਸਾਡੀ ਬਾਣੀ ਵੀ ਮਹਿਫੂਜ਼ ਤੇ ਸਾਡੀ ਧਰਤੀ ਸਾਡਾ ਪਾਣੀ ਵੀ ਮਹਿਫੂਜ਼। ਅੱਜ ਅਸੀਂ ਜਦੋਂ ਪਾਣੀਆਂ ਦੀ ਲੁੱਟ ਦੀ ਗੱਲ ਕਰਦੇ ਤੇ ਇਹ ਬਿਨਾਂ ਆਪਣੇ ਮੁਲਕ ਤੋਂ ਅਸੀਂ ਆਪਣੇ ਰਿਸੋਰਸਿਸ ਦੀ ਲੁੱਟ ਖਸੁੱਟ ਨਹੀਂ ਰੋਕ ਸਕਦੇ। ਅਕਾਲ ਤਖਤ ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਐਕਟਿੰਗ ਕਰ ਰਹੇ ਨੇ ਜਾਂ ਦੂਜਾ ਐਵੇਂ ਡਰਾਮੇਬਾਜ਼ੀਆਂ ਨੋਟੰਕੀ, ਇਸੇ ਕਰਕੇ ਕਿਉਂਕਿ ਦਿੱਲੀ ਦਰਬਾਰ ਦੀ ਧਾਰ ਨਾਲ ਹੀ ਸਭ ਕੁਝ ਹਿਲਦਾ ਹੈ। ਤੇ ਜੇ ਸਾਡਾ ਆਜ਼ਾਦ ਮੁਲਕ ਹੈ, ਅਕਾਲ ਤਖਤ ਉਸੇ ਹੀ ਰੂਪ ਦੇ ਵਿੱਚ ਜਿਹੜਾ ਸੋਵਰਨ ਔਰ ਈਵਨ ਖਾਲਿਸਤਾਨ ਦੀ ਸਰਕਾਰ ਦੀ ਵੀ ਉਹਦੀ ਦਖਲਅੰਦਾਜ਼ੀ ਨਹੀਂ ਹੋਏਗੀ ਕਿਉਂਕਿ ਅਕਾਲ ਤਖਤ ਕੁੱਲ ਆਲਮ ਨੂੰ ਰਿਪਰੈਜ਼ੈਂਟ ਕਰਦਾ ਹੈ, ਸਮੁੱਚੀ ਸਿੱਖ ਕੌਮ ਦਾ ਥਰੋਨ ਹੈ ਗਲੋਬਲੀ। ਸੋ ਇਹ ਉਹਨਾਂ ਨੇ ਕਿਹਾ, ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਵਿਪਰਨ ਇਨਫਲੂਐਂਸ ਇਹ ਜਿਹੜਾ ਅੱਜ ਸਾਡੇ ਘਰਾਂ ਜਦੋਂ ਅਸੀਂ ਬ੍ਰਹਮਨਿਜ਼ਮ ਦੀ ਗੱਲ ਕਰਦੇ ਹਾਂ, ਇਹ ਡਾਕਟਰ ਗੁਰਬਖਸ਼ ਸਿੰਘ ਗਿੱਲ ਡੀਨ ਸਨ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਨੇ ਇੱਕ ਕਿਤਾਬ ਲਿਖੀ ਸਿੱਖਿਜ਼ਮ ਅੰਡਰ ਬ੍ਰਹਮਨਿਕਲ ਸੀਜ। ਹੁਣ ਉਹ ਸੀਜ ਕੱਲੀ ਬਾਹਰੋਂ ਨਹੀਂ ਹੈ, ਬਾਹਰੋਂ ਤਾਂ ਜੂਨ 84 ਟੋਟਲ ਵਾਰ ਆ ਗਈ, ਅੰਦਰੋਂ ਸਾਡੇ ਘਰਾਂ ਚੋਂ ਮੰਗਲ ਸ਼ਨੀਚਰ ਨਹੀਂ ਨਿਕਲਿਆ, ਜੋਤਸ਼ੀ ਮੰਤਰੀ ਜੰਤਰੀ ਤੰਤਰੀ ਕਿੰਨਾ ਕੁਝ ਹਿੰਦੂਤਵਾ ਦਾ। ਹੁਣ ਤਾਂ ਜਗਰਾਤਿਆਂ 'ਚ ਵੀ ਜਾਣ ਲੱਗ ਗਏ, ਸਿਰ ਸੁਰ ਵੀ ਮਾਰਨ ਲੱਗ ਗਏ ਦੇਵੀਆਂ ਦੇ ਦੂਜੇ ਜਾ ਕੇ। ਆ ਇੱਥੇ ਹਿਕਸਵਿਲ ਗੁਰਦੁਆਰੇ ਬਾਰੇ ਪਤਾ ਲੱਗਿਆ ਕਿ ਕੋਈ ਸਵਾਮੀ ਆਇਆ, ਉਹਨਾਂ ਕਿਹਾ ਜੀ ਇਹ ਬ੍ਰਹਮਚਾਰੀ ਹੈ, ਇਹ ਜਿੰਨੀ ਦੇਰ ਗੁਰਦੁਆਰੇ 'ਚ ਰਹੇਗਾ ਕੋਈ ਔਰਤ ਨੇੜੇ ਨਹੀਂ ਆ ਸਕਦੀ। ਕੋਈ ਇਹ ਮਤਲਬ ਉਹ ਕਿਸ ਕਿਸਮ ਦੇ ਪ੍ਰਬੰਧਕ ਤੇ ਕਿਸ ਕਿਸਮ ਦਾ ਇਹ ਇਲਾਕਾ ਹੈ। ਇਹ ਸਾਰਾ ਹੀ ਜਿਹੜੀ ਵਿਪਰਨ ਕੀ ਰੀਤ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ 10ਵੇਂ ਪਾਤਸ਼ਾਹ ਨੇ ਇਹ ਹਦਾਇਤ ਕੀਤੀ ਹੈ, ਹੁਕਮਨਾਮਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਗਹਿ ਵਿਪਰਨ की रीत मैं न करूं इनकी प्रतीत। सो उन्होंने विपरण की रीत और निराला जब लग खालसा रहे न्यारा। फिर अखीर च उन्होंने कहा कि वर्ड्स कैन नॉट से अनफ बट वी गिव हार्टफुल थैंक्स टू ऑल who continue in their efforts for our Sikh homeland which is our only solution। कोई if and but नहीं, ਇੱਕੋ ਇੱਕ ਹੱਲ ਖਾਲਿਸਤਾਨ। ਔਰ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਵੀ ਜਿਹੜੇ ਵੀ ਇਸ ਪਾਸੇ ਲੱਗੇ ਹੋਏ ਨੇ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦਾ ਸ਼ੁਕਰੀਆ। we ask for Guru's blessings so they can be steadfast and have the faith and courage that they need। we hope all continue to support the crucial efforts of TV84 team with their दसवंध donations। वाहिगुरु जी का खालसा वाहिगुरु जी की फतेह। बहुत बहुत शुक्रिया बहन जी। ਇਹ ਠੀਕ ਹੈ ਵੀ ਅਸੀਂ ਯਤਨ ਕਰ ਸਕਦੇ ਹਾਂ ਸਾਰੇ ਹੀ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਨੇ, ਪਰ ਅਲਟੀਮੇਟਲੀ ਟਾਈਮ ਐਂਡ ਸਪੇਸ ਦੇਸ਼ ਕਾਲ ਇਹ ਗੁਰੂ ਦੇ ਕੋਲ ਹੈ, ਵਾਹਿਗੁਰੂ ਦੇ ਕੋਲ ਹੈ। ਅਸੀਂ ਮੰਗਤ ਜਨ ਹੋ ਕੇ ਗੁਰੂ ਤੋਂ ਹੀ ਇਹ ਮੰਗੀਏ ਕਿ ਸਤਿਗੁਰੂ ਕੌਮ ਨੂੰ ਬੇਕਰੇ ਨਾ ਰਹਿਣ ਦੇ, ਉਹ ਹਿੰਮਤ ਖਾਲਸਾ ਪੰਥ ਦੇ ਵਿੱਚ ਆਏ। ਅਸੀਂ ਦੁਸ਼ਮਣ ਦੇ ਸਾਰੇ ਦਰਵਾਜ਼ੇ ਭੰਨ ਕੇ ਜਿਹੜਾ ਹੈ ਉਸ ਨੂੰ ਉਸ ਦੀ ਬਣਦੀ ਸਜ਼ਾ ਵੀ ਦਈਏ। ਔਰ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਦਿੱਲੀ ਦੇ ਹਿੰਦੂਤਵੀ ਤਖਤ ਵਾਲਿਆਂ ਦੇ ਜ਼ੇਰ ਹੈ, ਉਹਨਾਂ ਦੇ ਕਬਜ਼ੇ 'ਚ ਹੈ, ਉਸ ਨੂੰ ਲਿਬਰੇਟ ਕਰਾਈਏ। ਸਤਿਗੁਰੂ ਰਹਿਮਤ ਕਰਨ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ
ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਕੱਲ੍ਹ ਆਪਾਂ ਗੱਲਬਾਤ ਕੀਤੀ ਸੀ ਡਾਕਟਰ ਰਣਜੀਤ ਸਿੰਘ ਹੋਰਾਂ ਬਾਰੇ, ਜਿਹੜੇ ਕਿ TV 84 ਫੈਮਿਲੀ ਦੇ ਮੁਖੀ ਸਨ। ਸੋ ਸਾਨੂੰ ਅਲਵਿਦਾ ਕਹਿ ਚੁੱਕੇ ਨੇ। ਸੋ ਉਹਨਾਂ ਦੀਆਂ ਜਿਹੜੇ ਗੁਣਾਂ ਦੀਆਂ ਜਿਹੜੀ ਬਾਤਾਂ ਨੇ ਉਹ ਚਾਰ ਚੁਫੇਰੇ ਜਿਹੜੇ ਪੰਥਕ ਹਲਕਿਆਂ ਵਿੱਚ ਪਾਈਆਂ ਜਾ ਰਹੀਆਂ ਨੇ ਔਰ ਉਹ ਬੜੇ ਅੱਛੇ ਸਿੰਗਰ ਵੀ ਸਨ। ਸੋ ਉਹਨਾਂ ਮੌਜੂਦਾ ਸੰਘਰਸ਼ ਵਿੱਚ ਸਿੱਖ ਕੌਮ ਦੀ ਤਰਾਸਦੀ ਨੂੰ ਬਿਆਨ ਦੀ ਉਹਨਾਂ ਵੱਲੋਂ ਗਾਈ ਗਈ ਇੱਕ ਨਜ਼ਮ ਜਿਹੜੀ ਹੈ ਸਮੁੱਚੇ ਪੰਥਕ ਹਲਕਿਆਂ ਵਿੱਚ ਬੜੀ ਪ੍ਰਸਿੱਧ ਹੈ। ਸੋ ਸਰਦਾਰ ਹਰਭਜਨ ਸਿੰਘ ਬੈਂਸ ਦੀ ਇਸ ਨਜ਼ਮ ਨੂੰ ਦਰਸ਼ਕਾਂ ਨਾਲ ਸਾਂਝੀ ਕਰਨ ਦੀ ਆਪਾਂ ਖੁਸ਼ੀ ਲੈ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਜੁਦਾਈ ਦਾ ਗਮ ਹੈ ਉਸ ਨੂੰ ਤਾਂ ਅਸੀਂ ਹਰ ਪਲ ਹੰਢਾ ਰਹੇ ਜੀ, ਲੇਕਿਨ ਜਿੰਨਾ ਆਊਟਪੋਰਿੰਗ ਆਫ ਲਵ ਹੈ ਚਾਰ ਚਫੇਰਿਓਂ ਸੋਸ਼ਲ ਮੀਡੀਆ ਤੇ ਅਸੀਂ ਦੇਖ ਸਕਦੇ ਹਾਂ, ਨਿੱਜੀ ਤੌਰ ਤੇ ਮੈਂ ਸਮਝ ਸਕਦਾ ਹਾਂ, ਇਹ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਜਿਸ ਨੂੰ ਕਦੇ ਕਬੀਰ ਬੀਚਕ ਗ੍ਰੰਥ ਦੇ ਵਿੱਚ ਕਬੀਰ ਸਾਹਿਬ ਦੇ ਨਾਲ ਜਿਹੜਾ ਇਹ ਜੋੜਿਆ ਜਾਂਦਾ ਹੈ ਕਿ ਜਬ ਤੂੰ ਆਇਆ ਜਗਤ ਮੇਂ ਜਗ ਹੰਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਤੂੰ ਹੰਸੇ ਜਗ ਰੋਏ। ਕਿ ਜਦੋਂ ਤੂੰ ਦੁਨੀਆ 'ਚ ਆਇਆ ਤੂੰ ਰੋ ਰਿਹਾ ਸੀ, ਇਹੀ ਪਹਿਲੀ ਕਰਾਈ ਨਿਸ਼ਾਨੀ ਹੁੰਦੀ ਹੈ ਕਿ ਲਾਈਫ ਧੜਕਣੀ ਸ਼ੁਰੂ ਹੋਈ ਹੈ। ਔਰ ਜਦੋਂ ਹੁਣ ਤੂੰ ਚੱਲਿਆ ਐਸਾ ਤੇਰਾ ਜੀਵਨ ਹੋਏ ਕਿ ਭਾਈ ਤੂੰ ਹੱਸ ਰਿਹਾ ਹੋਏ ਕਿ ਭਾਈ ਮੈਂ ਬਿਲਕੁਲ ਆਪਣੀ ਨਿਭਾਈ ਹੈ ਔਰ ਦੁਨੀਆ ਦੀਆਂ ਅੱਖਾਂ ਨਮ ਹੋਣ। ਔਰ ਇਸੇ ਨੂੰ ਹੀ ਜਦੋਂ ਅਸੀਂ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਦੇਖਦੇ ਹਾਂ ਤੇ ਭਾਈ ਗੁਰਦਾਸ ਜੀ ਦਾ ਇਹ ਫਰਮਾਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਭਿੜ ਮੱਲਿਆ। ਹੁਣ ਇਹ ਜੀਵਨ ਦਾ ਸੰਵਰਨਾ ਔਰ ਜਿੱਥੇ ਅੱਡ-ਅੱਡ ਆਸਪੈਕਟਸ ਡਾਕਟਰ ਸਾਹਿਬ ਦੀ ਜ਼ਿੰਦਗੀ ਦੇ ਉਹਨਾਂ ਦੇ ਐਡਮਾਇਰਰਸ ਵੱਲੋਂ ਡਿਸਕਸ ਹੋ ਰਹੇ ਨੇ, ਉੱਥੇ ਅਸੀਂ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਉਹ ਗੁਣ, ਕਿਉਂਕਿ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੈਟਰਨਰੀ ਕਾਲਜ ਉਹਨਾਂ ਦਾ, ਉਹਦੇ ਵੈਟਰਨੇਰੀਅਨ ਗ੍ਰੈਜੂਏਟਸ ਹਨ ਔਰ ਉੱਥੇ ਪੜ੍ਹਦੇ ਆ ਵੀ ਜਿਹੜੇ ਫੋਕ ਸੌਂਗ ਹੁੰਦੇ ਨੇ ਉਹਦੇ ਕੰਪੀਟੀਸ਼ਨ 'ਚ ਉਹ ਚੈਂਪੀਅਨ ਸੀ। ਬਹੁਤ ਅੱਛੀ ਉਹਨਾਂ ਦੀ ਆਵਾਜ਼। ਇਹ ਵੱਖਰੀ ਗੱਲ ਹੈ ਕਿ ਇੱਥੇ ਜਦੋਂ ਇਹ ਸਾਰਾ ਸੰਘਰਸ਼ ਖਾਲਿਸਤਾਨ ਫੋਕਸਡ ਹੁੰਦਾ ਹੈ ਤੇ ਫਿਰ ਉਹਨਾਂ ਨੇ ਇੱਕ ਬੜਾ ਹੀ ਸਰਦਾਰ ਹਰਭਜਨ ਸਿੰਘ ਬੈਂਸ, ਸੀਐਟਲ ਨਿਵਾਸੀ, ਹੁਣ ਉਹ ਵੀ ਦੁਨੀਆ ਤੋਂ ਜਾ ਚੁੱਕੇ ਨੇ, ਤੇ ਉਹ ਅਕਸਰ ਕਿਹਾ ਕਰਦੇ ਸੀ ਕਿ ਗੀਤ ਭਾਵੇਂ ਮੈਂ ਲਿਖਿਆ ਪਰ ਇਸ ਦੇ ਵਿੱਚ ਜਾਨ ਡਾਕਟਰ ਰਣਜੀਤ ਸਿੰਘ ਨੇ ਪਾਈ ਹੈ, ਇਸ ਲਈ ਮੈਂ ਇਹ ਗੀਤ ਜਿਹੜਾ ਹੈ ਉਹ ਡਾਕਟਰ ਰਣਜੀਤ ਸਿੰਘ ਦੇ ਨਾਂ ਹੀ ਕਰਦਾ। ਇਹ ਇਵੇਂ ਹੀ ਹੈ ਜਿਵੇਂ ਇਕਬਾਲ ਬਾਨੋ ਜਿਸ ਨੇ फैज़ अहमद फैज़ का जोड़ा ये गीत के जब तख्त उखाड़े जाएंगे, मैंने हूँ वो एग्जैक्ट शब्दावली नहीं है, हम देखेंगे कि भी एक दिन हम भी देखेंगे, एक वो वक्त आएगा कि भाई असी जोड़ा है वो दुनिया रियाया राज करेगी और ये तख्त और ताज जोड़े ने ये जांदे लगणगे। तो फैज़ अहमद फैज़ कहंदा सी कि भावें लिखिया मैं पर इकबाल
ਬਾਨੋ ਦੇ ਨਾਂ ਹੈ ਨਾ। ਬਿਲਕੁਲ ਸੋ ਇਸੇ ਤਰ੍ਹਾਂ ਹਰਭਜਨ ਸਿੰਘ ਮੈਂਸ ਕਹਿੰਦੇ ਸੀ ਕਿ ਭਾਈ ਇਹ ਜਿਹੜਾ ਹੈ ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਂ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਸ ਗੀਤ ਦੇ ਜਿਹਨੂੰ ਉਹਨਾਂ ਨੇ ਪ੍ਰੋਫੈਸ਼ਨਲ ਢੰਗ ਨਾਲ ਮਿਊਜ਼ਿਕ ਦੇ ਨਾਲ ਵੀ ਰਿਕਾਰਡ ਕਰਵਾਇਆ, ਹਾਲਾਂ ਉਹ ਆਮ ਕਿਤੇ ਬੈਠਿਆਂ ਵੀ ਘਰਾਂ ਦੇ ਵਿੱਚ ਈਵਨ ਅਪ੍ਰੈਲ ਜਦੋਂ ਤੁਸੀਂ ਵੀ ਵਾਸ਼ਿੰਗਟਨ ਡੀਸੀ ਸੀ, ਬਿਲਕੁਲ 9 ਅਪ੍ਰੈਲ ਦੀ ਪਰੇਡ ਤੋਂ ਬਾਅਦ ਔਰ ਸਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੇ ਕਿਹਾ ਜੀ ਜ਼ਰਾ ਬੋਲ ਉਹਦੇ ਗੁਣਗੁਣਾਓ, ਮੈਂ ਰਿਕਾਰਡ ਕਰਾਂ, ਔਰ ਉਹੀ ਰਿਕਾਰਡਿੰਗ ਸਾਰੇ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ। ਉਹ ਮੈਨੂੰ ਸਗੋਂ ਜ਼ਿਆਦਾ ਭਾਵੁਕ ਕਰਨ ਵਾਲੀ ਲੱਗਦੀ ਸੀ ਹਮੇਸ਼ਾ ਹੀ। ਲੇਕਿਨ ਮੈਂ ਇਹ ਦੱਸ ਦਿਆਂ ਕਿ ਡਾਕਟਰ ਸਾਹਿਬ ਦੀ ਕ੍ਰੀਮੇਸ਼ਨ ਅੰਤਮ ਅਰਦਾਸ ਜਿਹੜੀ ਕਿ ਕਮਿੰਗ ਸੈਚਰਡੇ ਹੈ, ਉਸ ਦਾ ਐਡਰੈਸ ਇੱਕ ਵਾਰ ਫਿਰ ਮੈਮੋਰੀਅਲ ਸਰਵਿਸ 2 ਤੋਂ 3 ਵਜੇ ਤੱਕ ਹੈ, ਸ਼ਾਮ 2 PM to 3 PM। ਰੈਸਟਲੈਂਡ ਫਿਊਨਰਲ ਹੋਮ ਹੈ, 13005 ਗ੍ਰੀਨਵਿਲ ਐਵਨਿਊ ਡੈਲਸ। ਤੇ ਇਸੇ ਤਰ੍ਹਾਂ ਉਹਨਾਂ ਦੀ ਅੰਤਮ ਅਰਦਾਸ ਜਿਹੜੀ 3 ਵਜੇ ਤੋਂ 3 PM to 6 PM ਗੁਰਦੁਆਰਾ ਸਿੰਘ ਸਭਾ ਨਾਰਥ ਟੈਕਸਾਸ, ਔਰ ਇਹ 1201 ਐਬਰਾਮਸ ਰੋਡ ਰਿਚਰਡਸਨ ਹੈ। ਦਰਸ਼ਕ ਸਕਰੀਨ ਤੇ ਵੀ ਇਸ ਨੂੰ ਦੇਖ ਸਕਦੇ ਨੇ। ਔਰ ਮੈਂ ਹੁਣ ਵਕਤ ਦੀ ਪਾਬੰਦੀ ਨੂੰ ਦੇਖਦੇ ਹਾਂ ਜ਼ਿਆਦਾ ਕੁਝ ਨਹੀਂ ਕਵਾਂਗਾ, ਆਪਣੀ ਮੈਂ ਟੈਕਨੀਕਲ ਟੀਮ ਨੂੰ ਕਵਾਂਗਾ ਕਿ ਇਹ ਜਿਹੜੀ ਨਜ਼ਮ ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਤੂੰ ਆਇਆ ਤਾਂ ਪੁੱਲਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਕੁਛ ਹੈ ਹੋਇਆ ਤੇਰੇ ਜਾਣ ਮਗਰੋਂ। ਇਹ ਉਹ ਦਾਸਤਾਨ ਹੈ ਪੰਜਾਬ ਦੀ ਉਸ ਧਰਤੀ ਦੀ ਕਿ ਕਿਵੇਂ ਝੂਠੇ ਮੁਕਾਬਲੇ, ਕਿਵੇਂ ਸਾਡੀਆਂ ਬੀਬੀਆਂ ਦੀ ਬੇਪਤੀ, ਕਿਵੇਂ ਖੂਨ ਦੀ ਹੋਲੀ, ਔਰ ਕਿਹਨਾਂ ਨੇ ਖੇਡੀ ਜਿਹੜੇ ਅਮਨਾਂ ਦੇ ਰਾਖੇ ਆਪਣੇ ਆਪ ਨੂੰ ਕਹਿੰਦੇ ਨੇ, ਡੈਮੋਕ੍ਰੇਸੀ ਕਹਿੰਦੇ ਨੇ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਚਲਾ ਦੇਣ। कई चेत गुजरे ते सावन भी आए, कि दिल नहीं खलोया तेरे जान मगरों, आवे कन्हरा चुराहिया ने दसने की है होया तेरे जान मगरों। गई उदासी दिल जो रिहा है सदा गुनगुनाउंदा, सुबह शाम रोया तेरे जान मगरों, आवे कन्हरा चुराहिया ने दसने की है होया तेरे जान मगरों। न मुड़िया मौसम न परते, बागा जो सुन दे ने नगमे उदासे, सुराने दी मेरे न पोटे पछाणे,
जदों साज छोहिया तेरे जान मगरों आवे नहरा चुराहिया ने दसने की है होया तेरे जान मगरों नचदी चुफेरे सदा मौत अजकल है जीवन खलोया तेरे जान मगरों आवे नहरा चुराहिया ने दसने की है होया तेरे जान मगरों चुन चुन के मारी बेदोशी जवानी ते गंज कान कोहे तेरे जान मगरों आवे नहरा चुराहिया ने दसने की है होया तेरे जान मगरों चारी तमंजीर लग गई पैना पुरावाली रे गेने हो गई मैं बापू बेचारे दकी हाल अखां न जिਉਂदा न मोया तेरे जान मगरों आवे नहरा चुराहिया ने दसने की है होया तेरे जान मगरों खुशिए तेरा लाल तेरे ही वांगू हक ते न्याली है बेचैन होया एक कौमी अमानत तुरी कौम खाते मैं कर नहीं लखोया तेरे जान मगरों मैं कर नहीं लखोया तेरे जान मगरों मैं कर नहीं लखोया तेरे जान मगरों मैं कर नहीं लखोया तेरे जान Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at
725-0059. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि सोवियत यूनियन की खुफिया एजेंसी KGB ने सिख नस्लकुशी में अहम भूमिका निभाई है। सो इंदिरा गांधी किवें KGB के चुंगल में फसी हुई सी, इसका खुलासा KGB के एक प्रमुख एजेंट मैट्रोखिन ने मैट्रोखिन आर्काइव्स विच कीता है। सो इस बारे आपां गलबात करन जा रहे हैं। सो असीं चाहांगे कि तुसां इस तरह बड़े रहना, देखण सुनण लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, घल्लूकारा हफ्ते के प्रोग्रामां दौरान असीं रिपीटडली ये मैंशन किया है कि दरबार साहब ते हमले की साजिश इंटरनेशनल साजिश है। उस दे विच सोवियत यूनीयन की उस वेले की खुफिया एजेंसी KGB, अज दे रशिया की भी KGB है, पर उदों मुल्क का नाम सोवियत यूनीयन सी। ब्रिटेन की पार्टिसिपेशन असीं देखते हैं कि फैबरवरी 1984 च इंदिरा गांधी मार्गरेट थैचर नूं मदद लई लिखदी है, वो जवाब भी दिंदी है, और दो उन्हां दे जिहड़े ने MI6 दे वड्डे ऑफिसर्स उत्थे रेकी करते हैं दरबार साहब। उन्हां दा रोल की है, क्योंकि जिहड़े डॉकूमेंट डीक्लासीफाई होए उन्हां नूं कुछ नूं वापस क्लासीफाई कर लिया गया है, इसलिए वो गल उत्थे मुक गई। हालां मंग हो रही है भी ट्रूथ कमीशन जदों लेबर की गवर्नमेंट बनी आने वाले पीरीयड च होर हकीकत सामने आएगी। इस दे नाल मोसाद का रोल किसी तो लुकिया छिपिया नहीं है, क्योंकि उस पीरीयड च भी उस तो पहला भी जदों ईवन एक पीरीयड सी कि मोसाद और इंडिया की इंटैलीजेंस एजेंसी रा ये मिल के पाकिस्तान के न्यूक्लीयर प्रोग्राम के उत्ते भी जिहड़ा वो धावा बोलना चाहते सी। और इस बारे सबूत है कि कहूटा प्लांट उन्होंने टारगेट किया, लेकिन यदि वार्निंग पाकिस्तान पूरा अलर्ट सी, दुनिया भर च पहुंची और वो कारा कर नहीं सके। इस दे नाल असीं जिहड़ा किवें इंडो तिब्बतन जिहड़ी फोर्स कमांडोज उहदे थल्ले वो भावें डायरैक्ट CIA इन्वॉल्वमेंट नहीं है, पर उन्हां दी फंडिड ही 50s दे विच खड़ी हुई। लेकिन जदों असीं KGB दे रोल की गल करते हैं, क्योंकि इंडियन इंटैलीजेंस एजेंसी रा जिहड़ी इंदिरा गांधी ने बनाई RN कौ दे थल्ले, वो इनफैक्ट उहदी सारी जिहड़ी ट्रेनिंग ट्यूटरिंग वो KGB दी सी। इंटैलीजेंस ब्यूरो जिहड़ा वो ब्रिटिश पीरीयड की संस्था pre-47 बनया सी, लेकिन क्योंकि इंटरनेशनल जिहड़ी स्पाइंग नैटवर्क है वो रा है इंडिया का, इस तरह KGB जिहड़ी है वो बाहर, और इस तरह अमरीका का बाहर जिहड़ा सारा स्पाइंग नैटवर्क है वो CIA है, इजराइल का मोसाद है, और कैनेडियन सीसस और दूसरे ने। हुण साडे एक व्यूअर ने सानू लिखिया खास तौर पर कि जी तुसीं कह दिंदे हो चलो UK का भी सबूत हो गया, दूजे का भी हो गया, KGB का कित्थे रोल आ गया। तो मैं उन्होंने कहा जी वैसे तो सब तो ज़्यादा सबूत जो अवेलेबल ने है ही KGB के ने, क्योंकि सब तो पहला वैलकम भी दरबार साहब ते हमले नूं जिहड़ा कम्युनिस्ट पार्टी का मास्को विचों पब्लिश हुंदा पब्लिकेशन सी प्रावदा उन्होंने कीता है। और सोवियत यूनीयन तो वैसे ही इंडिया का पार्टनर सी, डिफेंस पार्टनर। जदों 1971 दे विच उन्होंने वो ट्रीटी साइन की इंडिया दे नाल, ਜਿਹੋ ਜਿਹੀ ਉਹਨਾਂ ਨੇ ਹੰਗਰੀ, ਚੈਕੋਸਲੋਵਾਕੀਆ, ਅਫਗਾਨਿਸਤਾਨ ਨਾਲ ਕੀਤੀ ਸੀ, ਜਿਹਦੀ ਬਿਨਾਂ ਤੇ ਉਹਨਾਂ ਮੁਲਕਾਂ ਦੇ ਵਿੱਚ ਫੌਜ ਭੇਜ ਕੇ ਉਹਨਾਂ ਨੇ ਕਬਜ਼ਾ ਕੀਤਾ ਸੀ। ਲੇਕਿਨ ਕਿਉਂਕਿ ਅਸੀਂ ਆਲਰੇਡੀ ਡਿਸਕਸ ਕੀਤਾ ਸੀ 2 ਸਾਲ ਪਹਿਲਾਂ 2020 ਚ ਜਦੋਂ ਇਹ ਸਟੋਰੀ 7 ਅਗਸਤ 2020 ਨੂੰ ਅਗਸਤ ਦੇ ਪਹਿਲੇ ਹਫਤੇ ਜੀ ਬ੍ਰੇਕ ਹੋਈ, ਔਰ ਇਹ ਸਟੋਰੀ ਦਾ ਜਿਹੜਾ ਬੇਸਿਕ ਇਹ ਸੀ ਕਿ ਵੀ ਇੱਕ KGB ਲਈ ਕੰਮ ਕਰਨ ਵਾਲਾ ਵਸੀਲ ਮਿਟਰੋਖਿਨ ਨਾਂ ਦਾ KGB ਦਾ ਸਪਾਈ, ਉਹਨਾਂ ਦਾ ਜਸੂਸ, ਉਹ ਉੱਥੋਂ ਜਿਹੜਾ ਆਪਣੀ ਵਫਾ ਚੇਂਜ ਕਰਕੇ ਜਿਹਨੂੰ ਡਿਫਲੈਕਟ ਕਰਨਾ ਕਹਿੰਦੇ ਨੇ, ਉਹ ਲੰਡਨ ਆ ਗਿਆ, ਯੂਨਾਈਟਿਡ ਕਿੰਗਡਮ ਇਹਨਾਂ ਨੇ ਕੀਤਾ। ਔਰ ਉਹ ਕੋਈ ਆਮ ਸਪਾਈ ਨਹੀਂ ਸੀ ਕਿ ਵੀ ਉਹ ਸੜਕਾਂ ਤੇ ਸੁੰਘਦਾ ਫਿਰਦਾ ਸੀ, ਕੋਈ ਇਸ ਲੈਵਲ ਦਾ ਸੀ ਕਿ ਉਹ ਜੋ ਉਹਨੇ ਦੇਖਿਆ ਜਿਨ੍ਹਾਂ ਮੁਲਕਾਂ ਨਾਲ ਸੰਬੰਧਿਤ ਉਸ ਦੇ ਉਹ ਚਾਰਜ ਸੀ ਉਹਦੇ ਕੋਲ, ਉਹ ਉਹਨਾਂ ਡਾਕੂਮੈਂਟਾਂ ਦੀਆਂ ਕਾਪੀਆਂ ਵੀ ਕਰਦਾ ਰਿਹਾ, ਉਹ ਵੀ ਨਾਲ ਲਿਆਇਆ ਵੱਡਾ ਖਜ਼ਾਨਾ ਕਿ ਵੀ KGB ਨੇ ਕੀ ਆਪਰੇਸ਼ਨ ਕੀਤੇ ਨੇ। ਔਰ ਉਹ ਜਿਹੜੀ ਸਾਰਾ ਉਸ ਦਾ ਉਹਨੇ ਸਪਾਈਂਗ ਰਿਕਾਰਡ ਉੱਥੋਂ ਕੱਢਿਆ, ਉਹਨੂੰ ਜਿਹੜਾ ਮਿਟਰੋਖਿਨ ਆਰਕਾਈਵ ਕਹਿੰਦੇ ਨੇ, ਔਰ ਉਹ ਹਜ਼ਾਰਾਂ ਪੇਜਿਸ ਦੇ ਵਿੱਚ ਹੈ ਮਿਟਰੋਖਿਨ ਆਰਕਾਈਵ। ਔਰ ਅੱਡ-ਅੱਡ ਮੁਲਕਾਂ ਬਾਰੇ ਜਦੋਂ ਉਹਨੇ
KGB ने अमरीका के खिलाफ की ऑपरेशन कीते, UK के खिलाफ की कीते। इन्हां मुल्कां ने तो कमेटियां बनाई पूरी इन्वेस्टिगेशन दी, और उहदे च कोई ऐसा सामने गल नहीं आई कि भी जो उन्हें कहा वो गलत होए। हुण उन्हें जदों 2020 दे विच जिहड़ा है वो ये पार्ट मीडिया च आया, हालां उदों गवर्नमेंट जदों इहदी पहली रिपोर्ट अबाउट इंडिया आई उदों अजे मनमोहन सिंह दी हुकूमत दी दूसरी टर्म सी, जदों उन्हां दी सरकार नंबर 2 कहा जाता है, क्योंकि 2004 दे विच पहली बार हुकूमत बनती है और 2009 दे विच दूसरी बार बनती है मनमोहन सिंह दी। और ये जिहड़े ये मिट्रोखिल आर्काइव दे जिहड़े उन्होंने भेद खोले वो तो उन्होंने सैकंड, पर उन्होंने मस्ट वट लई जां दूजे वक्तन बावक्तन इहदी चर्चा हुंदी रही, जिवें मैं कहा 2020 च भी हाईलाइट होया। पर क्योंकि साडे एक व्यूअर ने और शायद होरनां दा भी कंसर्न होए कि जी असीं शायद सुने सुनाए जां वैसे ही को करते हैं। हुण ये जिहड़ा स्टोरी 2020 7 अगस्त नूं पब्लिश हुई निवान साध जर्नलिस्ट ने की, और ये पोलिटिकल हिस्टरी ऑफ इंडिया ओपीनियंस के थले है। इसकी हेडलाइन ये है, द KGB टाइज ऑफ इंदिरा गांधी, हाउ इंडिया बिकेम ए पपेट ऑफ USSR ड्यूरिंग द कोल्ड वॉर। कि भारत जिहड़ा कोल्ड वॉर जिहड़ा ज़ाहिर है सैकंड वर्ल्ड वॉर तो इमीडिएट बाद शुरू हो जाता है, उस दे विच वो किवें पपेट बनिया, किवें कठपुतली बनिया KGB दा। ईवन उन्हें नेहरू नूं भी उन्हें कहा भी ये जिहड़ा, और उन्हां दी खुफिया रिपोर्टां च है कि नेहरू बारे और गांधी बारे स्टालिन जिहड़ा दूसरी वर्ल्ड वॉर दे वेले जिन्हें लीड किया सोवियत यूनीयन नूं, और उस तो पहला 1930 च हिटलर नाल भी उहदा पैक्ट सी। हालां उन्हें बड़े बाद जुल्म भी किए अपने लोगों ते, पर जिहड़ी तब्दीली है सैकंड वर्ल्ड वॉर तो बाद या कोल्ड वॉर की बिगनिंग है वो स्टालिन ईरा च भी हुंदी है। हुण स्टालिन जिहड़ा है वो नेहरू और गांधी बारे उन्हें कहा कि ये इंटरनेशनल पपेट ने अमरीका और इंपीरियलिस्ट फोर्सिस दे। हुण ये जो मर्जी उन्होंने ये नेहरू भी और ये गुण गांदे सी, देखो सोवियत यूनीयन च उन्होंने मजदूरां नूं किसानां नूं किवें वो कहंदे रशियन रेवोल्यूशन ने, तो वो कहंदा सी इन्हां नूं कि भी इंपीरियलिस्ट पपेट ने। पर हुण वो इंपीरियलिस्ट पपेटां दा मुल्क किवें KGB पपेट बनदा है, ये जिहड़े मिट्रोखिल आर्काइव्स ने ये उन्हां भेदां नूं खोलदा है। और उन्होंने कहा कि भी ये जिहड़ा जदों नेहरू बनन तो बाद प्राइम मिनिस्टर गया, उन्होंने कहा जी भी उन्होंने मास्को वाले ने KGB ने केयरफुली स्टेज इवेंट सी कि ये प्रभाव होए कि जी देखो किन्नी तरक्की कर ली, किन्नी खुशहाली। और वो कला यही नहीं सी, जदों अज असीं कहंदे हैं कि मीडिया जिहड़ा है गेम चेंजर है नैरेटिव बनाउण दे लई, उन्हां ज़मानिਆਂ दे विच भी कलर्ड पेपर दे उत्ते सोवियत लैंड, सोवियत नारी, पंजाबी दे विच अंग्रेजी च हज़ारां घरां चों मुफ्त आंदे सी, और वाकई लोग घरां च कहंदे सी वाह इन्नी तरक्की सोवियत यूनीयन ने की। हालां वो सारा एक नैरेटिव भी बिल्ड किया जा रहा है। हुण असीं इंदिरा गांधी की गल करते हैं, उन्होंने कहा मिट्रोखिल रिवील्स दैट, उस तो पहला उन्होंने इंदिरा गांधी की गल करते हैं कहा भी इंदिरा गांधी का कोड नेम, क्योंकि जो एजेंसियां किसी नूं अपना क्लाइंट बनांदियां वो उहदे असल नाम नाल नहीं, क्योंकि उन्होंने भी हुंदा भी भेद बाहर ना खुल जाए, उहदा कोई ना कोई कोड नेम रखदियां। ते इंदिरा गांधी का कोड नेम जिहड़ा KGB ने 1O रखा होया सी। और ये मिट्रोखिल आर्काइव्स दे विच क्या है, आफ्टर बिकमिंग प्राइम मिनिस्टर, ये नेहरू की गल है, अकॉर्डिंग टू मिट्रोखिल कि भी द सोवियत वर आइंग इंडिया एज ए प्लेग्राउंड फॉर CIA and KGB एजेंट्स। आफ्टर इंदिरा गांधी गिवन द कोड नेम 1O by Mitrokhin became prime minister, the KGB managed to infiltrate deeper into the Indian government। कि पहला प्रेजेंस तो पहला तो ही सी प्लेग्राउंड CIA और KGB दो, पर जो इंदिरा गांधी बनी फिर CIA पिछे चली गई तो KGB ने जिहड़ा है वो इनरोड्स बना लिया। मिट्रोखिल रिवील्स दैट इंदिरा गांधी was given 20 million rupees in exchange for crucial information, and to the surprise of Soviet chiefs didn't even return the bag in which she received the money। कोई अंदरूनी खुफिया जानकारी जिहड़ी इंदिरा गांधी ने KGB तक पहुंचाई, उहदा जिहड़ा इनाम है 20 मिलियन रुपीस, 2 करोड़, वो
ਉਹਨੂੰ ਦਿੱਤਾ। ਉਹਨਾਂ ਨੇ ਕਿਹਾ ਦੇਖੋ ਐਡੀ ਕਮੀਨੀ, ਐਡੀ ਲਾਲਚੀ, ਇੰਨੀ ਸੂਮ ਕਿ ਜਿਸ ਬੈਗ 'ਚ ਉਹਨਾਂ ਨੇ 20 ਮਿਲੀਅਨ ਰੁਪਏ ਦਿੱਤੇ, ਜ਼ਾਹਰਾ ਕੈਸ਼ ਹੀ ਹੁੰਦਾ, ਉਹਨੇ ਉਹ ਬੈਗ ਵੀ ਵਾਪਸ ਨਹੀਂ ਕੀਤਾ। ਉਹਨਾਂ ਨੂੰ ਲੱਗਾ ਕਿ ਵੀ ਇਹ ਵਾਕਿਆ ਹੀ ਇਹ ਤਾਂ ਇਹਨੂੰ ਜਿਸ ਮਰਜ਼ੀ ਚੀਜ਼ ਤੇ ਖਰੀਦ ਲਓ। ਲਾਈਕ ਨਹਿਰੂ, Indira Gandhi too was made to believe that communist revolution of Russia was a beaming light for the world and often praised the revolutionary principles followed in Soviet factories which were carefully staged during her visit. ਉਹਨਾਂ ਨੇ ਕਿਹਾ ਵੀ ਜਿਵੇਂ ਨਹਿਰੂ ਗੁਣ ਗਾਉਂਦਾ ਸੀ ਸੋ ਇਹ ਵੀ ਧੀ ਵੀ ਗਾਉਂਦੀ ਰਹੀ। ਉਹ 20 ਮਿਲੀਅਨ ਜੋ ਲਏ ਹੋਏ ਨੇ, ਹੋਰ ਵੀ ਲਏ ਹੋਣੇ, ਬੈਗ ਵੀ ਖਾ ਗਏ ਉਹਨਾਂ ਦਾ। ਫਿਰ ਉਹ ਕਹਿੰਦਾ the concerns arise when Mitrokhin claims that 7 cabinet ministers from Congress party were elected due to Soviet funding during the regime of Indira Gandhi, while the defense minister during Nehru's tenure, Krishna Menon, was also given Soviet backing. ਕਿ 7 ਮਿਨਿਸਟਰ ਜਿਹੜੇ ਇੰਦਰਾ ਗਾਂਧੀ ਦੀ ਕੈਬਨਿਟ ਦੇ ਸੀ ਉਹਨਾਂ ਨੂੰ ਸੋਵੀਅਤ KGB ਫੰਡ ਕਰ ਰਹੀ ਸੀ, ਪੈਸੇ ਦੇ ਰਹੀ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਕਿਸ ਲੈਵਲ ਤੱਕ ਇਹ ਕਿੱਡੇ ਕੁ ਦੇਸ਼ ਭਗਤ ਨੇ, ਇਹ ਸਿੱਖਾਂ ਨੂੰ ਕੀ ਟਾਈਟਲ ਦਿੰਦੇ ਨੇ, ਆਪ ਇਹ ਕੀ ਨੇ। ਔਰ ਉਹਨਾਂ ਨੇ ਕਿਹਾ ਕਿ ਫਿਰ ਉਹਨੇ ਕਿਹਾ ਕਿ ਕਿਉਂਕਿ ਕ੍ਰਿਸ਼ਨਾ ਮੈਨਨ ਨਹਿਰੂ ਦੇ ਪੀਰੀਅਡ 'ਚ KGB ਦਿੰਦੇ ਸੀ ਉਹਨਾਂ ਨੂੰ, ਇਸ ਲਈ ਇੰਡੀਆ ਨੇ ਸੋਵੀਅਤ ਮਿਗ ਖਰੀਦੇ ਬ੍ਰਿਟਿਸ਼ ਜਿਹੜੇ ਜਹਾਜ਼ਾਂ ਦੀ ਥਾਂ ਤੇ। ਔਰ ਇਸ ਦਾ ਨਤੀਜਾ ਅੱਜ ਵੀ ਜਿਹੜੇ ਮਿਗ ਨੇ ਉਹ ਕਿੰਨੇ ਐਕਸੀਡੈਂਟ ਹੁੰਦੇ ਨੇ ਕਿ ਭਾਈ ਉਹਨੂੰ ਕਹਿੰਦੇ ਨੇ ਕਿ ਵੀ ਇਹ ਯਮਦੂਤ ਘੁੰਮ ਰਿਹਾ। ਜਦੋਂ ਮਿਗ ਉੱਡਦਾ ਹੈ ਨਾ, ਉਹਨਾਂ ਦੇ ਆਪਣੇ ਮਹਿਕਮੇ ਵਾਲੇ ਕਹਿੰਦੇ ਨੇ ਇਹ ਯਮਦੂਤ ਹੈ, ਪਤਾ ਨਹੀਂ ਕਿੱਥੇ ਨੇ ਸਾਨੂੰ ਮਾਰ ਦੇਣਾ। ਹੁਣ ਕਮਿਊਨਿਸਟ ਹੁਣ ਬਹੁਤ ਵਾਰ ਹੁੰਦਾ ਹੈ ਖਾਲਿਸਤਾਨ ਦੀ ਮੂਵਮੈਂਟ ਦਾ ਜੇ ਸਭ ਤੋਂ ਜ਼ਿਆਦਾ ਵਿਰੋਧ ਸਰਕਾਰ ਨੇ ਤਾਂ ਜੋ ਦਮਨਕਾਰੀ ਉਹ ਕਾਮਰੇਡਾਂ ਨੇ, ਕਮਿਊਨਿਸਟਾਂ ਨੇ ਅੱਜ ਤੱਕ ਵੀ ਕਰ ਰਹੇ ਨੇ, ਕਿਸਾਨ ਜਥੇਬੰਦੀਆਂ 'ਚ ਵੀ ਬੜੇ। ਹੁਣ ਇਹਨਾਂ ਦਾ ਪੈਸਾ ਕਿੱਥੋਂ ਆਉਂਦਾ ਹੈ, ਇਹਨਾਂ ਨੂੰ ਕੌਣ ਸਪਾਂਸਰ ਕਰਦਾ ਹੈ? The archives also reveal the Soviet connection of the Communist Party of India. According to Mitrokhin, CPI was funded in multiple ways by Soviets and had received funds in several bizarre ways, including through car windows during Delhi traffic. ਕਮਿਊਨਿਸਟ ਪਾਰਟੀ ਆਫ ਇੰਡੀਆ ਉਹਨੇ ਕਿਹਾ ਵੀ ਉਹੀ ਫੰਡ ਕਰਦੇ, KGB ਕਰਦੇ ਸੀ। ਉਹ ਕਹਿੰਦੇ ਵੀ ਔਰ ਇੰਨੇ ਸਿੱਧੇ ਤੌਰ ਤੇ ਇਹਨਾਂ ਨੂੰ ਦਿੱਲੀ ਦਾ ਹੈੱਡਕੁਆਰਟਰ ਸੀ KGB ਦਾ ਕਿ ਤੁਰਦੀਆਂ ਕਾਰਾਂ ਦੇ ਵਿੱਚ ਜਦੋਂ ਟ੍ਰੈਫਿਕ ਲਾਈਟ ਦੇ ਉੱਤੇ ਕਾਰ ਰੁਕੀ, ਵਿੰਡੋ ਖੁੱਲੀ ਤਾਂ ਉਹਦੇ 'ਚ ਨੋਟਾਂ ਦੀ ਜਿਹੜੀ ਹੈ ਬੋਰੀ ਉਹ ਅੰਦਰ ਸੁੱਟਤੀ। ਇਸ ਲੈਵਲ ਦੇ ਉੱਤੇ ਉਹਨਾਂ ਕਿਹਾ ਵੀ ਉਹ ਟ੍ਰੈਫਿਕ ਲਾਈਟਸ ਦੇ ਉੱਤੇ ਵੀ ਇਹਨਾਂ ਨੂੰ ਦਿੰਦੇ ਰਹੇ। ਔਰ ਇਹਨਾਂ ਨੇ ਕਿਹਾ ਕਿ ਵੀ ਕਈ ਵਾਰ CPI ਔਰ ਦੂਸਰੇ ਦੇ ਫੰਡਿੰਗ ਦੇ ਜਿਹੜੀ ਹੈ ਉਹ ਇੰਟੈਲੀਜੈਂਸ ਨੂੰ ਵੀ ਪਤਾ ਲੱਗਾ। ਫਿਰ ਜਿਹੜੀ ਇੰਟਰਸਟਿੰਗ ਗੱਲ ਹੈ, ਇਕੱਲਾ ਇਹ ਨਹੀਂ ਵੀ ਉੱਥੋਂ ਵਾਲੇ ਵਿਖੇ ਨੇ, ਜਿੰਨੇ ਇਹਨਾਂ ਦੇ ਐਂਬੈਸਡਰ ਡਿਪਲੋਮੈਟ ਦੂਜੇ ਬਾਹਰ ਸੀ ਉਹਨਾਂ ਨੂੰ ਹਨੀ ਟਰੈਪ ਕੀਤਾ ਉਹਨਾਂ ਨੇ। KGB ਵੀ ਨੋਨ ਹੈ ਇਸ ਲਈ ਵੀ ਖੂਬਸੂਰਤ ਲੜਕੀਆਂ ਰਾਹੀਂ ਜਿਹੜਾ ਉਹ ਟਰੈਪ ਪੁਰਾਣਾ ਇਹਨਾਂ ਦਾ ਹਰ ਏਜੰਸੀ ਦਾ ਹੀ ਰਿਹਾ, ਪਰ KGB ਨੇ ਤਾਂ ਇੱਥੇ ਅਮਰੀਕਾ 'ਚ ਕਿੰਨੇ ਵੱਡੇ ਕੇਸ ਇਸ ਲੈਵਲ ਤੇ ਹੋਏ। ਉਹਨਾਂ ਕਹਿੰਦਾ ਹਾਊਐਵਰ ਇਹ ਜਿਹੜੀ ਪੈਨੀਟ੍ਰੇਸ਼ਨ ਹੈ ਕਿਸ ਲੈਵਲ ਤੇ ਸੀ? As per Mitrokhin, many Indian diplomats abroad were seduced and later blackmailed into revealing classified information by female KGB agents called Sparrows. ਕਿ ਉਹਨਾਂ ਦਾ ਕੋਡ ਨੇਮ ਜਿਹੜਾ ਹੈ ਉਹਨਾਂ ਨੇ ਹਨੀ ਟਰੈਪ ਗਰਲਸ ਨੇ ਸਪੈਰੋਜ਼ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਡਿਪਲੋਮੈਟਾਂ ਨੂੰ ਫਸਾਇਆ ਔਰ ਬਾਅਦ 'ਚ ਉਹਨਾਂ ਸਬੂਤਾਂ ਉਹ ਨਾਲ ਦੀ ਨਾਲ ਰਿਕਾਰਡ ਉਹਨਾਂ ਨੂੰ ਕਿਹਾ ਵੀ ਇਹ ਕਰਾਂਗੇ, ਕੱਢੋ ਸਾਰੀ ਜਾਣਕਾਰੀ। ਹੁਣ ਇਹ ਨੇ ਦੇਸ਼ ਭਗਤ ਔਰ ਇਹ ਮੁਲਕ ਦੇ ਮਾਲਕ ਬਣੇ ਹੋਏ ਨੇ। ਫਿਰ ਹੁਣ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ ਨੈਰੇਟਿਵ ਦੀ ਕਿ ਕਿਵੇਂ ਜੇ ਖਾਲਿਸਤਾਨ ਸੰਤ ਪਿੰਡਾਂ ਵਾਲੇ ਸਿੱਖਾਂ ਦੇ ਖਿਲਾਫ ਕਿਸ ਕਿਸਮ ਦਾ ਨੈਰੇਟਿਵ ਬਣਾਇਆ। ਹੁਣ ਇਹ ਜਿਹੜਾ ਆਰਕਾਈਵਜ਼ ਦਾ ਮਿਟਰੋਖਿਨ ਦਾ ਕਹਿੰਦਾ ਮਿਟਰੋਖਿਨ ਦਾ ਬਾਈ 1972 ਇਹ ਅਸੀਂ ਈਵਨ ਉਹਦੇ ਤੋਂ ਵੀ ਪਹਿਲਾਂ ਦੀ ਗੱਲ ਕਰ ਰਹੇ ਹਾਂ ਜਦੋਂ ਤੱਕ ਅਜੇ ਸਿੱਖ ਡਾਇਰੈਕਟ ਰਡਾਰ ਤੇ ਨਹੀਂ ਆਏ। By 1972, the KGB had over 10 Indian newspapers under their payroll and had apparently planted over 3,500 articles in Indian newspapers. ਕਿ 10 ਨਿਊਜ਼ਪੇਪਰ ਪੂਰੀ ਤਰ੍ਹਾਂ ਉਹਨਾਂ ਦੀ ਪੇਰੋਲ ਤੇ ਸੀ ਔਰ ਬਾਕੀਆਂ ਦੇ ਵਿੱਚ 3500 ਦੇ ਕਰੀਬ ਜਿਹੜੇ ਉਹਨਾਂ ਦੇ ਆਰਟੀਕਲ ਉਹ ਲੱਗਦੇ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਹੁਣ ਜੇ ਇਹ ਕਹਿਣਾ ਹੋਏ ਕਿ 1977 ਤੱਕ ਪਹੁੰਚਦਾ ਜਦੋਂ ਐਮਰਜੈਂਸੀ ਲੱਗਦੀ ਹੈ 1975 'ਚ, ਹੁਣ ਉਦੋਂ ਆਰਕਾਈਵਜ਼ ਆਫ ਮਿਟਰੋਖਿਨ ਆਲਸੋ ਕਲੇਮ that 1977 elections campaigns of 21 non-communist leaders
वर फाइनेंस्ड बाई KGB। ਹੁਣ ਇਸ ਤੋਂ ਅੱਗੇ ਇਕੱਲਾ ਇਹ ਨਹੀਂ, ਉਹਨੇ ਪਹਿਲਾਂ ਨਹਿਰੂ ਇੰਦਰਾ ਗਾਂਧੀ ਦੀ ਗੱਲ ਕੀਤੀ, ਫਿਰ CPI ਦੀ ਕੀਤੀ, ਫਿਰ ਇੰਡੀਅਨ ਨਿਊਜ਼ਪੇਪਰਸ ਦੀ ਕੀਤੀ। ਹੁਣ ਇਹ ਜਿਹੜੀਆਂ ਇਲੈਕਸ਼ਨਾਂ ਦਾ ਜ਼ਿਕਰ ਕਰ ਰਿਹਾ, ਇਹਦੇ 'ਚ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ ਪੂਰਨ ਕ੍ਰਾਂਤੀ ਦੇ ਥੱਲੇ ਜਨਤਾ ਪਾਰਟੀ ਦੀ ਗੱਲ ਹੈ ਕਿ 21 ਲੀਡਰਾਂ ਦੀ ਨਾਨ ਕਮਿਊਨਿਸਟ ਲੀਡਰਾਂ ਨੂੰ ਫਾਈਨੈਂਸ। ਸੋ ਰਾਨੀ KGB ਕਰਦੇ ਸੀ, ਉਦੋਂ ਸੋਵੀਅਤ ਯੂਨੀਅਨ ਥੱਲੇ ਕਰਦੇ ਸੀ। ਹੁਣ ਇਹ ਐਵੇਂ ਨਹੀਂ ਇੰਡੀਆ ਰੂਸ ਦੀ ਹਮਾਇਤ ਕਰ ਰਿਹਾ ਕਿ ਯੂਕਰੇਨ 'ਚ ਉਹਨੂੰ ਹਮਲਾਵਰ ਮੰਨਣ ਨੂੰ ਤਿਆਰ ਨਹੀਂ, ਬੈਠੇ ਤਾਂ ਸਾਰੇ ਹੀ KGB ਵਾਲੇ ਨੇ। ਸੋ ਭਾਈਜਾਨੋ, ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਇਹੀ KGB ਨੇ ਆਇਡੈਂਟੀਫਾਈ ਕੀਤਾ ਸੀ ਕਿ ਸਿੱਖਾਂ ਨੇ ਐਮਰਜੈਂਸੀ ਨੂੰ ਚੈਲੰਜ ਕੀਤਾ, ਸਿੱਖ ਹੀ ਅੜਨ ਵਾਲੇ ਨੇ, ਔਰ ਜੋ ਕੁਝ ਵੀ ਫਿਰ ਰਾਹ ਰਾਹੀਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦਾ ਘੱਲੂਘਾਰਾ 84 ਔਰ ਜੋ ਪਿਛਲੇ 38 ਸਾਲ ਤੋਂ ਚੱਲ ਰਿਹਾ, ਇਹਨੂੰ ਮਾਸਟਰਮਾਈਂਡ KGB ਹੀ ਕਰ ਰਹੀ ਸੀ, ਉਦੋਂ ਵੀ 84 ਤੇ ਅੱਜ ਵੀ ਕਰ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚਿਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਵੱਲੋਂ ਸਿੱਖ, ਜਾਟ, ਰਾਜਪੂਤ, ਡੋਗਰਾ ਔਰ ਮਰਾਠਾ ਰੈਜੀਮੈਂਟਾਂ ਦਾ ਖਾਤਮਾ ਕਰਨ ਲਈ ਅਤੇ ਹਿੰਦੂਤਵੀ ਕਾਡਰ ਨੂੰ ਟ੍ਰੇਨ ਕਰਨ ਲਈ ਅਗਨੀਪਥ ਦਾ ਨਾਂ ਦੀ ਜਿਹੜੀ ਸਕੀਮ ਜੋ ਲਾਗੂ ਕੀਤੀ ਗਈ ਹੈ, ਉਸ ਦੇ ਖਿਲਾਫ ਭਾਰਤ ਭਰ ਵਿੱਚ ਜਿਹੜੇ ਨੇ ਰੋਸ ਮੁਜ਼ਾਹਰੇ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੀ ਇਹਨਾਂ ਨੇ ਅਗਨੀਪਥ ਸਕੀਮ ਦੇ ਥੱਲੇ 60,000 ਤੋਂ ਜ਼ਿਆਦਾ ਭਰਤੀ 4 ਸਾਲ ਲਈ, ਔਰ ਉਸ ਤੋਂ ਬਾਅਦ ਉਹਨਾਂ ਚੋਂ ਸਿਰਫ 25% ਹੀ ਅੱਗੇ ਫੌਜ 'ਚ ਜਾਣਗੇ, ਬਾਕੀਆਂ ਨੂੰ ਛੁੱਟੀ ਪੈਕੇਜ ਦੇ ਦੇਵਾਂਗੇ, ਔਰ ਕੀਤਾ। ਔਰ ਅਸੀਂ ਬਿਲਕੁਲ ਠੀਕ ਨਿਸ਼ਾਨੇ ਤੇ ਤੀਰ ਸੀ, ਕਿਉਂਕਿ ਅਜੇ ਉਹਦੇ ਬਹੁਤੇ ਤੱਥ ਸਾਹਮਣੇ ਨਹੀਂ ਸੀ ਆਏ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਔਰ ਫੌਜੀ ਜਰਨੈਲ ਬਿਠਾ ਕੇ ਵੀ ਬੜੀ ਤਾਰੀਫ ਕੀਤੀ ਸੀ, ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਉਹਦਾ ਮਾਡਲ ਜਿਹੜਾ ਹੈ ਉਹ ਜਿਵੇਂ ਇਜ਼ਰਾਈਲ ਦੇ, ਕਿਉਂਕਿ ਅੱਜ ਕੱਲ ਮੋਸਾਦ ਦੇ ਥੱਲੇ ਵੀ ਲੱਗੇ ਹੋਏ ਨੇ, ਦੂਜੇ ਪਾਸੇ KGB ਤਾਂ ਆਪਣਾ ਕੰਮ ਕਰ ਹੀ ਰਹੀ ਹੈ, ਲੇਕਿਨ ਕਿ ਜੀ ਇਜ਼ਰਾਈਲ, ਹੁਣ ਇਜ਼ਰਾਈਲ ਦੇ ਵਿੱਚ ਹਰ 18 ਸਾਲ ਤੋਂ ਉੱਪਰ ਜਿਹੜਾ ਮਰਦ ਹੈ ਉਹਦੇ ਲਈ 4 ਸਾਲ ਫੌਜੀ ਜਿਹੜਾ ਮਿਲਟਰੀ ਸਰਵਿਸ ਜ਼ਰੂਰੀ ਹੈ, ਔਰ ਹਰ ਬੀਬੀ ਲਈ 2 ਸਾਲ ਇਹ ਉਹਨਾਂ ਦਾ ਕੰਪਲਸਰੀ ਹੈ। ਉਹ ਉਹਨਾਂ ਦਾ ਰੈਗੂਲਰ ਪਾਰਟ ਹੈ। ਇਵੇਂ ਕਈ ਮੁਲਕਾਂ ਦਾ, ਸਿੰਗਾਪੁਰ ਦੇ ਵਿੱਚ ਵੀ ਹੈ, ਕੁਝ ਹੋਰ ਵੀ ਜਿਹੜੇ ਮੁਲਕ ਨੇ ਉਹਨਾਂ ਨੇ ਰੱਖਿਆ ਹੋਇਆ। ਜੇ ਤਾਂ ਇਸ ਕਿਸਮ ਦਾ ਸਿਸਟਮ ਹੁੰਦਾ ਫਿਰ ਤਾਂ ਸਮਝ ਆ ਸਕਦੀ ਹੈ ਕਿ ਵੀ ਤੁਸੀਂ ਚਾਹੁੰਦੇ ਹੋ ਕਿ ਵੀ ਤੁਹਾਡੀ ਡਿਫੈਂਸ ਫੋਰਸਿਸ, ਭਾਵੇਂ ਤੁਸੀਂ 1 ਮਿਲੀਅਨ 1.5 ਮਿਲੀਅਨ ਫੌਜ ਰੱਖੀ ਹੋਈ ਹੈ, ਪਰ ਹਰ ਸ਼ਹਿਰੀ ਵੀ ਜਿਹੜਾ ਉਸ ਨੂੰ ਫਿਰ ਸਮਝ ਆ ਸਕਦੀ ਹੈ। ਪਰ ਜਦੋਂ ਇਸ ਕਿਸਮ ਦੀ ਅਗਨੀਪਥ ਦੇ ਨਾਂ ਥੱਲੇ ਪਹਿਲਾਂ ਤਾਂ ਹਿੰਦੂ ਤੋਂ ਵੀ ਜੇ ਲਫ਼ਜ਼ ਲੱਭ ਕੇ ਲਿਆਉਂਦੇ ਨੇ ਕਿ ਜੀ ਉਹਦੇ 'ਚ ਜਿਹੜਾ ਇਹ ਹੋਏਗਾ 4 ਸਾਲ ਦੀ ਟ੍ਰੇਨਿੰਗ ਹੋਏਗੀ, ਫਿਰ ਜਿਹੜਾ ਉਹਨਾਂ ਨੂੰ ਉਹ 4 ਸਾਲ 'ਚੋਂ ਵੀ ਕਿੰਨੇ ਮਹੀਨੇ ਛੁੱਟੀਆਂ ਹੋਣਗੀਆਂ, ਕਿੰਨੇ ਮਹੀਨੇ ਦੀ 5-6 ਮਹੀਨੇ ਦੀ ਉਹਨਾਂ ਦੀ ਟ੍ਰੇਨਿੰਗ ਹੋਏਗੀ, ਤਨਖਾਹ ਅਸੀਂ ਪਹਿਲਾਂ 30,000 ਦੇਵਾਂਗੇ। ਫਿਰ ਹੁਣ ਉੱਥੇ ਈਵਨ ਜਿਹੜੇ ਚੰਗੇ ਦੇਸ਼ ਭਗਤ ਜਿਹੜੇ ਜਿਨ੍ਹਾਂ ਦੇ ਲਈ ਉਹਨਾਂ ਦਾ ਲਫ਼ਜ਼ ਹੈਗਾ,
ਉਹਨਾਂ ਦੇ ਆਫੀਸਰ ਕਿ ਵੀ ਇਹ ਕੀ ਗੱਲ ਹੈ, ਮਿਲਟਰੀ ਆਲਰੇਡੀ ਟ੍ਰੇਨਡ ਹੈ, ਫੌਜ 'ਚ ਭਰਤੀ ਪਿਛਲੇ 2-3 ਸਾਲ ਤੋਂ ਨਹੀਂ ਹੋਈ, ਕੋਵਿਡ ਦੇ ਚੱਲਦਿਆਂ ਨਹੀਂ ਹੋਈ, ਔਰ ਜਿਨ੍ਹਾਂ ਥਾਵਾਂ ਤੋਂ ਹਰਿਆਣੇ ਦੇ ਜਾਂ ਯੂਪੀ ਬਿਹਾਰ ਜਾਂ ਕਾਂਗੜਾ ਵੈਲੀ ਜਿੱਥੇ ਡੋਗਰੇ ਨੇ, ਦੂਜੇ ਨੇ ਰਾਜਪੂਤਾਨੇ ਦੇ ਵਿੱਚ, ਉੱਥੇ ਤਾਂ ਬੇਰੁਜ਼ਗਾਰੀ ਇਸ ਵੇਲੇ ਬਹੁਤ ਜ਼ਿਆਦਾ ਵਧੀ ਹੋਈ ਹੈ, ਕਿਉਂਕਿ ਫੌਜ ਇਕੱਲਾ ਇਹੀ ਨਹੀਂ ਹੈ ਕਿ ਵੀ ਕੋਈ ਸ਼ੌਕ ਨੂੰ ਜਾਂਦੇ ਨੇ ਉੱਥੇ, ਸਾਰੇ ਤਨਖਾਹ ਨੌਕਰੀ ਰੁਜ਼ਗਾਰ ਹੈ। ਔਰ ਜਦੋਂ ਤੁਸੀਂ ਨੌਕਰੀ ਕਰਕੇ ਆਉਂਦੇ ਹੋ ਪੈਨਸ਼ਨ ਹੁੰਦੀ ਹੈ ਔਰ ਉਹਦੇ 'ਚ ਪਰਿਵਾਰ ਪਲ ਜਾਂਦਾ, ਥੋੜਾ ਬਹੁਤ ਕੋਈ ਹੋਰ ਕੰਮ ਕਰ ਲੈਂਦੇ। ਹੁਣ ਉਹਨਾਂ ਨੂੰ ਵੀ ਲੱਗਾ ਜਿਹੜੇ ਆਮ ਸੀ ਕਿ ਵੀ ਇਹਦਾ ਮਤਲਬ ਇਹ ਹੈ ਵੀ ਇਹ ਤਾਂ ਹੁਣ ਇਹ ਟੈਂਪਰੇਰੀ ਜੇ ਰੱਖਣਗੇ ਦੂਜੇ। ਹਾਲਾਂਕਿ ਇਹ ਗੱਲ ਉੱਥੇ ਕਿਸੇ ਨੇ ਡਿਸਕਸ ਨਹੀਂ ਕੀਤੀ ਵੀ ਇਹ 4 ਸਾਲਾ ਸਕੀਮ ਦੇ ਥੱਲੇ ਮਕਸਦ ਕੀ ਹੈ। ਔਰ ਅਸੀਂ ਕੱਲ ਹੀ ਇਹ ਕਿਹਾ ਸੀ ਵੀ ਇਹਨਾਂ ਨੇ ਇੱਕ ਤਾਂ ਇਹ ਜਿਹੜਾ ਕਨਸੈਪਟ ਸੀ ਅੰਗਰੇਜ਼ਾਂ ਦਾ ਔਰ ਜਿਹੜਾ ਉਹਨਾਂ ਨੇ ਇਫੈਕਟਿਵਲੀ ਯੂਜ਼ ਕੀਤਾ ਕਿ ਜੀ ਸਿੱਖ, ਗੋਰਖੇ, ਮਰਾਠੇ, ਰਾਜਪੂਤ, ਡੋਗਰੇ ਇਹ ਮਾਰਸ਼ਲ ਰੇਸਿਸ ਨੇ, ਇਹਨਾਂ 'ਚੋਂ ਉਹ ਭਰਤੀ ਲੈਂਦੇ ਸੀ ਜ਼ਿਆਦਾ ਔਰ ਇਹਨਾਂ ਦੇ ਨਾਲ ਜਿਹੜਾ ਉਹਨਾਂ ਨਾਲ ਲਾਇਲ ਵੀ ਸੀ ਕਿ ਭਾਈ ਠੀਕ ਹੈ। ਹੁਣ ਇੱਕ ਪਾਰਟ ਤਾਂ ਉਹਨਾਂ ਦਾ ਜਿਹੜਾ, ਕਿਉਂਕਿ ਇਹਨਾਂ ਨੇ ਅਲਟੀਮੇਟਲੀ ਵਾਇਲੈਂਸ ਨੂੰ ਹੀ ਪ੍ਰਮੋਟ ਕਰਨਾ ਹੈ, ਹਿੰਦੂਤਵਾ ਦਾ ਤਾਂ ਕੰਮ ਹੀ ਇਹ ਹੈ। ਉਹ ਇਨਫੈਕਟ ਕਿਉਂਕਿ ਇਹ 4 ਸਾਲਾਂ ਦੇ ਨਾਂ ਥੱਲੇ ਅਗਨੀਪਥ ਦੇ 10ਵੀਂ ਪਾਸ ਨੂੰ ਉਹਨਾਂ ਨੇ ਲੈਣਾ ਫੌਜ ਦੇ ਵਿੱਚ, ਇਹਦੇ ਬਾਵਜੂਦ ਕਿ ਇਸ ਵੇਲੇ ਹਿੰਦੂਤਵਾ ਆਈਡੀਓਲੋਜੀ ਅਪਰ ਲੈਵਲ ਤੇ ਆ ਗਈ ਹੈ, ਪਰ ਜਦੋਂ ਭਰਤੀ ਜਾਂ ਕ੍ਰਾਈਟੇਰੀਆ ਹੁੰਦਾ ਤੁਹਾਡੀ ਫਿਟਨੈਸ ਦਾ, ਦੂਜਾ ਥੋੜੀ ਬਹੁਤ ਕਰਪਸ਼ਨ ਆ ਗਈ ਹੈ ਉੱਥੇ ਵੀ। ਲੇਕਿਨ ਹੁਣ ਇਹਦੇ 'ਚ ਤਾਂ ਸਿੱਧਾ ਕੰਟਰੋਲ ਹੀ ਇਹਨਾਂ ਦੇ ਕੋਲ ਹੋਏਗਾ। ਇਹ ਆਪਣੇ ਜੇ ਇਹ ਕਹਿ ਦੇਣ ਕਿ ਜੀ ਕੰਪਲਸਰਲੀ 4 ਸਾਲ ਦੀ ਟ੍ਰੇਨਿੰਗ ਹਰ ਸ਼ਹਿਰੀ ਲਈ ਜ਼ਰੂਰੀ ਹੈ, ਫਿਰ ਤਾਂ ਮੁਸਲਮਾਨ ਵੀ ਟ੍ਰੇਨਡ ਹੋਣਗੇ, ਸਿੱਖ ਵੀ ਹੋਣਗੇ, ਦਲਿਤ ਵੀ ਹੋਣਗੇ, ਫਿਰ ਤਾਂ ਜਿਹੜਾ ਇਹਨਾਂ ਨੇ ਆਪਣੇ ਬੰਦਿਆਂ ਨੂੰ ਟ੍ਰੇਨਡ ਕਰਵਾ ਕੇ ਵਾਇਲੈਂਸ ਕਰਵਾਣੀ ਹੈ ਉਹ ਗੱਲ ਮੁੱਕੇ ਜਿਹੜੀ ਹੈ ਉਹ ਚੜੇਗੀ ਨਹੀਂ ਸਿਰੇ। ਸੋ ਇਹ ਸਾਰੇ ਨੂੰ ਲੈ ਕੇ ਚਾਹੀਦਾ ਤਾਂ ਇਹ ਸੀ ਕਿ ਸਭ ਤੋਂ ਜ਼ਿਆਦਾ ਪਹਿਲਾਂ ਪੰਜਾਬ ਦੇ ਵਿੱਚ ਇਸ ਦਾ ਹੁੰਦਾ, ਸਿੱਖ ਤਾਂ ਸੁੱਤੇ ਹੋਏ ਨੇ, ਬਾਕੀ ਉਹ ਭਗਵੰਤ ਮਾਨ ਉਹ ਤਾਂ ਜਲੰਧਰ ਵਿਜ਼ਿਟ ਕਰ ਰਿਹਾ ਤੇ ਲਾਇਸੈਂਸਡ ਵੈਪਨ ਲੋਕਾਂ ਦੇ ਘਰਾਂ 'ਚੋਂ ਆ ਕੇ ਪੁਲਿਸ ਖੋਹ ਕੇ ਲਿਜਾ ਰਹੀ, ਸਿਰਫ ਰਸੀਦ ਦੇ ਰਹੀ ਹੈ, ਖੋਹ ਕੇ ਲਿਜਾ ਰਹੀ। ਪਰ ਸਾਨੂੰ ਤਾਂ ਸ਼ਾਇਦ ਸਾਡੇ ਇੱਕ ਤਬਕੇ ਨੂੰ ਸਮਝ ਨਹੀਂ ਆਈ ਕਿ ਭਾਈ ਇਹ ਤਾਂ ਮਕਸਦ ਹੀ ਉਹਨਾਂ ਦਾ ਸਿੱਖ ਰੈਜੀਮੈਂਟਾਂ ਨੂੰ, ਅਸੀਂ ਗੱਲ ਕੀਤੀ ਸੀ ਕਿ ਵੀ ਕਿਸਾਨ ਲਹਿਰ ਦੇ ਚੱਲਦੇ ਆ ਇਹਨਾਂ ਨੂੰ ਕਿੰਨੀ ਤਕਲੀਫ ਹੋਈ ਕਿ ਭਾਈ ਇਹ ਜੇ ਫੌਜ ਦੇ ਵਿੱਚ ਰਿਜ਼ੈਂਟਮੈਂਟ ਹੋਏਗੀ, ਡਾਇਸਪੋਰਾ ਸਿੱਖ ਪਹਿਲਾਂ ਹੀ ਵਿਗੜੇ ਹੋਏ ਨੇ, ਪੰਜਾਬ 'ਚ ਕਿਸਾਨ ਮੂਵਮੈਂਟ ਨੇ ਇੱਕ ਨਵੀਂ ਅਵੇਅਰਨੈਸ ਦਿੱਤੀ ਔਰ ਉਹ ਮੰਗਾਂ ਤਾਂ ਮੰਨਣ ਤੇ ਮਜਬੂਰ ਹੋਏ, ਪਰ ਉਹਨਾਂ ਨੇ ਕਿਹਾ ਜੀ ਇਹਨਾਂ ਦਾ ਤੋੜੋ ਪਹਿਲਾਂ, ਫੌਜ ਦੇ ਵਿੱਚ ਜਿਹੜੀ ਇਹਨਾਂ ਨੇ ਬੜਾ ਮਾਰਸ਼ਲ ਬਣੇ ਹੋਏ ਨੇ ਇਹ ਤੋੜੋ। ਹੁਣ ਸਿੱਖਾਂ ਨੇ ਜਾਂ ਉਸ ਲੈਵਲ ਤੇ ਅਜੇ, ਪਰ ਜਾਟਾਂ ਦੀ ਬੈਲਟ ਜਿਹੜੀ ਹੈ ਉਹ ਪਲਵਲ, ਰੋਹਤਕ, ਦੂਜੇ ਉਹ ਖੜੇ ਹੋ ਗਏ ਰਾਜਸਥਾਨ ਦੇ, ਔਰ ਸਭ ਤੋਂ ਜ਼ਿਆਦਾ ਬਿਹਾਰ 'ਚੋਂ ਮੈਨੂੰ ਹੈਰਾਨੀ ਹੈ ਕਿਉਂਕਿ ਲੇਟਲੀ ਭਰਤੀ ਤਾਂ ਇਹਨਾਂ ਨੇ ਵਧਾਈ ਹੋਈ ਹੈ, 2 ਸਾਲ ਤੋਂ ਤਾਂ ਕੀਤੀ ਨਹੀਂ, ਲੇਕਿਨ ਬਿਹਾਰ 'ਚੋਂ ਕਾਫੀ ਵੱਡੀ ਗਿਣਤੀ 'ਚ ਭਰਤੀ ਕਰ। ਹੁਣ ਜਿੰਨੀਆਂ ਖਬਰਾਂ ਨੇ ਅਗਨੀਪਾਤ ਸਕੀਮ, protest turn violent, police vehicle set on fire in Haryana's Palwal, internet suspended, और protesters lay siege to bus stands and roads, crippling traffic and Gurugram Jaipur highway। उन्हें हाईवे रोक देते हैं, बस अड्डियां ते कब्जे कर लेने, अग्गां ला रहे हैं और फिर ट्रेन्स सेट अ फायर। बीजेपी MLA इंजर्ड एज प्रोटेस्ट अगेंस्ट अग्निपात स्कीम एस्केलेट इन बिहार। बिहार दे विच गड्डियां नूं अग्गां ला रहे हैं, बीजेपी ਦੇ MLA ਵੀ ਕੋਈ ਫੜ ਕੇ ਕੁੱਟਿਆ ਹੋਣਾ। ਹੁਣ ਇਸ ਸਾਰੇ ਨੇ ਵਕਤ ਪਾਤਾ ਔਰ ਮੈਂ ਡਿਊਰਿੰਗ ਦਾ ਬ੍ਰੇਕ ਦੇਖ ਰਿਹਾ ਸੀ, ਗਵਰਨਮੈਂਟ ਇਸ ਗੱਲ ਤੋਂ ਘਬਰਾ ਗਈ ਕਿ ਇਹ ਕਿਤੇ ਕਿਸਾਨ ਮੂਵਮੈਂਟ ਵਾਂਗ ਨਾ ਮੂਵਮੈਂਟ ਖੜੀ ਹੋ ਜਾਏ, ਲੇਕਿਨ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਉਹਨੂੰ ਵਾਪਸ ਲਓ ਅਗਨੀਪਥ ਤੇ ਤੁਸੀਂ। ਔਰ ਹੋਏਗਾ ਕੀ ਕਿ ਵੀ ਤੁਸੀਂ ਇੱਕ ਪਾਸੇ ਜੇ 4 ਸਾਲ ਲਈ ਭਰਤੀ ਕਰਕੇ ਆਪਣਾ ਕਾਡਰ ਟ੍ਰੇਨਡ ਵੀ ਕਰ ਲੋਗੇ, 75% ਨੂੰ ਬਾਹਰ ਕੱਢੋਗੇ, ਉਹਨਾਂ ਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ? ਨਹੀਂ ਮਿਲਣਗੀਆਂ। ਉਹਨਾਂ ਕੋਲ ਹਥਿਆਰ ਤਾਂ ਹੋਣਗੇ, ਟ੍ਰੇਨਿੰਗ ਵੀ ਉਹਨਾਂ ਨੂੰ ਆਉਂਦੀ ਹੈ, ਲੁੱਟ ਖਸੁੱਟ ਹੋਏਗੀ, ਘੱਟ ਗਿਣਤੀਆਂ ਦੇ ਉਹ ਤਾਂ ਆਪਣੇ RSS ਦੇ ਕਾਡਰ ਨੂੰ ਟ੍ਰੇਨਿੰਗ ਦੇਣ ਦੇ ਨਾਂ ਥੱਲੇ ਜਿਹੜਾ ਉਹ ਟ੍ਰੇਨਡ ਕਰਨਾ ਚਾਹੁੰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਭਾਈ ਇਸ ਸਾਰੇ ਦੇ ਖਿਲਾਫ ਜਿਹੜੀ ਆਵਾਜ਼, ਹਾਲਾਂ ਉਹ ਕੋਈ ਇਹ ਨਹੀਂ ਹੈ ਵੀ ਉਹਨਾਂ ਨੂੰ ਸਿੱਖਾਂ ਜਾਂ ਗੋਰਖਿਆਂ ਜਾਂ ਦੂਜਿਆਂ ਦਾ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਕੋਈ ਹੇਜ ਜਾਗ ਗਿਆ, ਉਹ ਤਾਂ ਆਪਣਾ ਲੱਗਦਾ ਕਿ ਵੀ ਇਹ ਤਾਂ ਜਿਹੜੀ ਫੌਜ ਦੇ ਵਿੱਚ ਅਸੀਂ ਭਰਤੀ ਹੋ ਕੇ ਨੌਕਰੀਆਂ ਮਿਲਦੀਆਂ ਸੀ ਉਹ ਵੀ ਗਈਆਂ। ਔਰ ਉਹਨੇ ਠੀਕ ਕਿਹਾ, ਉਹਨੇ ਟਕੈਤ ਨੇ ਰਜੇਸ਼, ਉਹਨੇ ਕਿਹਾ ਵੀ ਇਹ ਜਿਹੜੇ ਹਰ ਸਾਲ ਜੇ ਤੁਸੀਂ ਇਹ ਭਰਤੀ 70,000 ਬੰਦਾ ਕਰ ਰਹੇ ਹੋ, 3 ਸਾਲ ਦੀ ਟ੍ਰੇਨਿੰਗ ਤੋਂ ਬਾਅਦ
ਜਿਹੜਾ ਤੁਸੀਂ 25% ਅਕਮੋਡੇਟ ਕਰਨਾ ਹੈ, 75% ਬੇਰੁਜ਼ਗਾਰ ਹੁੰਦੇ ਚਲੇ ਜਾਣਗੇ। ਉਹ ਤਾਂ ਸਾਰੇ ਹੀ ਜਿਹੜੇ ਨੇ ਇੱਕ ਵੱਡੀ ਫੌਜ ਬੇਰੁਜ਼ਗਾਰਾਂ ਦੀ ਜਿਹੜੇ ਟ੍ਰੇਨਡ ਨੇ। ਹੁਣ ਜਿਹੜਾ ਤਾਂ ਵੈਸੇ ਹੀ ਘਰ ਬੈਠਾ ਨਹੀਂ ਹੈ, ਉਹ ਤਾਂ ਚਲੋ ਚੁੱਪ ਕਰਕੇ ਬੈਠਾ ਹੈ, ਜਿਹਨੂੰ ਹਥਿਆਰ ਚਲਾਣੇ ਆਉਂਦੇ ਨੇ, ਔਰ ਉਹਨੂੰ ਤੁਸੀਂ 4 ਸਾਲ ਬਾਅਦ ਕਿਹਾ ਜੀ ਆਹ ਲੈ ਪੈਕੇਜ, ਕੋਈ ਪੈਨਸ਼ਨ ਨਹੀਂ, ਕੋਈ ਕੰਮ ਨਹੀਂ, ਅੱਗੋਂ ਤੂੰ ਜਾ ਕੇ ਲੱਭ। 18 ਸਾਲਾਂ ਦਾ ਤੁਸੀਂ ਭਰਤੀ ਕੀਤਾ, 22 ਸਾਲਾਂ ਦਾ ਉਹਨੂੰ ਕੱਢਤਾ ਭਰ ਜਵਾਨੀ 'ਚ ਹਥਿਆਰ, ਉਹ ਤਾਂ ਲੁੱਟਾਂ ਮੁੱਖਵਾ ਕਰੇਗਾ ਜਾਂ ਦੂਜਿਆਂ ਦੇ ਗਲ ਪੈਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ, ਔਰ ਉਹਨਾਂ ਦਾ ਵਰੀ ਇਹ ਕੀਤੀ ਹੈ ਕਿ ਜੇ ਕਿਤੇ ਕਿਸਾਨ ਮੂਵਮੈਂਟ ਵਾਂਗ ਨਾ ਬਣ ਜਾਏ। ਹੁਣ ਇਹ ਸਿੱਖਾਂ ਨੂੰ ਵੀ ਪੰਜਾਬ 'ਚ ਦੇਖਣਾ ਚਾਹੀਦਾ ਕਿ ਇਹ ਸਾਰੇ ਦੇ ਨਾਲ ਆਪਣੀ ਆਵਾਜ਼ ਰਲਾਉਣ, ਕਿਉਂਕਿ ਮੈਨੂੰ ਲੱਗਦਾ ਹੈ ਕਿ ਵੀ ਇਹ ਇਹਨਾਂ ਤੋਂ ਕਾਬੂ ਹੋਣਾ ਨਹੀਂ ਹੈ। ਇਹ ਅਗਨੀਪਥ ਵਗੈਰਾ ਜਿਹੜਾ ਇਹ ਸਵਾਪਾਥੀ ਬਣ ਜਾਣਾ। ਓਮ ਨਮੋ ਸਵਾਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੇ ਇੱਕ ਪਾਕਿਸਤਾਨੀ ਵੀਰ ਸੱਜਦ ਤਨਵੀਰ ਔਰਾਂ ਨੇ TV 84 ਦਾ ਖਾਸ ਕਰਕੇ ਧੰਨਵਾਦ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੇ ਹਜ਼ਾਰਾਂ ਯੂਨੀਵਰਸਿਟੀ ਤੋਂ ਜਿਹੜੀ MPhil ਦੀ ਡਿਗਰੀ ਹਾਸਲ ਕੀਤੀ ਹੈ। ਸੋ ਉਹਨਾਂ ਦਾ ਖੋਜ ਵਿਸ਼ਾ ਖਾਲਿਸਤਾਨੀ ਲਹਿਰ ਸੀ। ਸੋ ਇਸ ਥੀਸਿਸ ਵਿੱਚ TV 84 ਦੀਆਂ ਵੀਡੀਓਜ਼ ਨੂੰ ਦੇਖ ਕੇ ਉਹਨਾਂ ਨੇ ਜਾਣਕਾਰੀ ਹਾਸਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਲ ਦਾ ਪ੍ਰੇਜ਼ਿਸ ਐਂਡ ਗਲੋਰੀ ਟੂ ਸਤਿਗੁਰੂ ਵਾਹਿਗੁਰੂ ਦੀ ਰਹਿਮਤ। ਅਸੀਂ ਸਮਝਦੇ ਹਾਂ ਵੀ TV 84 ਆਪਣੇ ਆਲਮੋਸਟ 10 ਸਾਲਾ ਸਫ਼ਰ ਦੇ ਵਿੱਚ ਜਿੱਥੇ ਦੋਨਾਂ ਕੌਮਾਂ, ਸਿੱਖ ਕੌਮ ਔਰ ਮੁਸਲਮਾਨ ਕੌਮ, ਉਹਨਾਂ 'ਚ ਸਾਂਝਾਂ ਕਾਇਮ ਕਰਨ 'ਚ ਕਾਮਯਾਬ ਰਿਹਾ ਹੈ, ਜਿੱਥੇ ਅਸੀਂ ਖਾਲਿਸਤਾਨ ਦਾ ਪਰਚਮ ਇਸ ਨੂੰ ਬੁਲੰਦ ਰੱਖਿਆ ਔਰ ਇੱਕ ਫੋਰਮ ਦੇ ਰਾਹੀਂ ਸਭ ਨੂੰ ਮੌਕਾ ਵੀ ਦਿੱਤਾ, ਸਾਰੀਆਂ ਜਥੇਬੰਦੀਆਂ ਨੂੰ, ਔਰ ਪੰਜਾਬ ਦੇ ਵਿੱਚ ਵੀ ਜਿਹੜੀਆਂ ਜਿਸ ਨੂੰ ਇਨਵੈਸਟੀਗੇਟਿਵ ਸਟੋਰੀਜ਼ ਵਾਂਗ ਕੁਝ ਮੁੱਦਿਆਂ ਦੇ ਉੱਤੇ ਸਾਡੀ ਟੀਮ ਨੇ ਕੰਮ ਕੀਤਾ। ਪਰ ਸਾਨੂੰ ਉਦੋਂ ਖੁਸ਼ੀ ਹੁੰਦੀ ਹੈ ਕਿ ਕੋਈ ਇਹ ਵੀ ਪਾਰਟ ਹੈ ਸਾਡੇ ਪੰਜਾਬੀਆਂ 'ਚ ਆਸ਼ਾਸ਼ ਕਰਨ ਦੀ ਗੱਲ ਵੀ ਹੈ। ਅਸੀਂ ਕਹਿੰਦੇ ਜੀ ਆਸ਼ਾਸ਼ ਕਰ ਉੱਠੇ, ਪਰ ਇਹ ਵੀ ਹੁੰਦਾ ਕਈ ਵਾਰ ਕਈ ਚੀਜ਼ਾਂ ਅਣਗੋਲਿਆਂ ਹੀ ਹੁੰਦੀਆਂ ਨੇ। ਉਹ ਜਦੋਂ ਬੰਦਾ ਤੁਰ ਜਾਂਦਾ ਹੈ ਜਾਂ ਕੋਈ ਅਦਾਰਾ ਨਹੀਂ ਰਹਿੰਦਾ, ਫਿਰ ਹੁੰਦਾ ਵੀ ਉਹ ਤਾਂ ਇਹ ਹੁੰਦਾ ਸੀ, ਇਹ ਤਾਂ ਉਹ ਹੁੰਦਾ ਸੀ। ਪਰ ਸਾਨੂੰ ਇਸ ਗੱਲ ਦੇ ਉੱਤੇ ਵੀ ਨਾਜ਼ ਹੈ ਕਿ ਸਾਡੇ ਵਿਊਅਰਸ ਖੁੱਲ੍ਹ ਕੇ ਜੋ ਕੁਝ ਚੱਲ ਰਿਹਾ ਹੈ ਉਸ ਬਾਰੇ ਤਨਕੀਦ ਵੀ ਕਰਦੇ ਨੇ, ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਉਸ ਦੀ ਸ਼ਲਾਘਾ ਵੀ ਕਰਦੇ ਨੇ। ਔਰ ਜ਼ਾਹਰ ਹੈ ਕਿ ਜੇ ਅਸੀਂ 10 ਸਾਲ 'ਚ ਆਪਣੇ ਪੈਰਾਂ ਤੇ ਖਲੋਣ 'ਚ ਕਾਮਯਾਬ ਹੋਏ ਤੇ ਉਹ ਸਾਡੀ ਮਦਦ ਵੀ ਕਰਦੇ ਨੇ ਔਰ ਸਾਡਾ ਸਪਾਂਸਰਸ਼ਿਪ ਪ੍ਰੋਗਰਾਮ ਇੱਕ ਸਫਲਤਾ ਨਾਲ ਅੱਗੇ ਵਧ ਰਿਹਾ। ਔਰ ਅਸੀਂ ਅਪੀਲ ਵੀ ਕਰਦੇ ਹਾਂ, ਇਹ ਵੀ ਅਸੀਂ ਕਹਾਂਗੇ ਕਿ ਭਾਈ ਸਾਡਾ ਮਕਸਦ ਕੋਈ ਬਿਜ਼ਨਸ ਮਾਡਲ ਸਾਡਾ ਨਹੀਂ ਹੈ, ਇਹ ਤਾਂ ਵਲੰਟੀਅਰ ਬੇਸਡ ਮਾਡਲ ਹੈ। ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ, ਕਿਉਂਕਿ ਬਹੁਤ ਸਾਰੇ YouTube ਨੇ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ, ਇੰਡੀਆ 'ਚ ਤਾਂ ਦੂਜਾ ਹੀ ਵੈਸੇ ਹੀ ਰੋਕਿਆ ਹੋਇਆ, ਕਿਉਂਕਿ ਸਾਡਾ ਮਕਸਦ ਹੈ ਕਿ ਇਹ ਜਿਹੜੀ ਸੱਚ ਹੱਕ ਇਨਸਾਫ ਦੀ ਆਵਾਜ਼ ਹੈ ਇਹ ਦੂਰ ਦੂਰ ਤੱਕ ਪਹੁੰਚੇ। ਜੇ ਤੁਹਾਡੇ ਆਪਣੇ ਨੈਟਵਰਕਿੰਗ 'ਚ ਆਪਣੇ ਗਰੁੱਪ 'ਚ 2 4 5 ਵੀ ਨੇ, ਉਹਨਾਂ ਤੱਕ ਪਹੁੰਚਾਓ। ਫਿਰ ਜਿੱਥੇ ਤੁਸੀਂ ਜਾਂਦੇ ਹੋ ਉਹਨਾਂ ਨੂੰ ਕਹੋ ਜੀ ਇਹ ਜਿਹੜਾ ਸੱਚੋ ਸੱਚ TV84.tv ਤੇ ਜਾ ਕੇ ਤੁਸੀਂ ਦੇਖੋ। ਇੱਕ ਵਾਰ ਜਿਹਨੂੰ ਚੇਟਕ ਲੱਗ ਗਈ ਫਿਰ ਉਹ ਇਸ ਪਾਸੇ, ਔਰ ਸਾਨੂੰ ਫਿਰ ਖੁਸ਼ੀ ਹੁੰਦੀ ਹੈ
कि भाई साडे जे हुण YouTube ते साडे 1,65,000 सबसक्राइबर ने और सानू खुशी हुंदी है कि भी साडा मैसेज अगे जा रहा और जिहड़ी एक सानू लिखत वीर सजद तनवीर जी दी हासिल हुई और उन्होंने इस नूं जिहड़ा मैं ये कहां कि ये उन्हां दा वडितण है कि उन्होंने सानू क्रेडिट भी दिता है TV 84 ਨੂੰ और उन्होंने लिखत ब्रीफ है मैं पढ़ना चाहता है उहदे उन्होंने कहा कि मेरा नाम सजद तनवीर है मैं पाकिस्तान तो है आई हैव गॉट माई MPhil फ्रॉम हज़ारा यूनिवर्सिटी ये हरीपुर हज़ारा रीजन ने पंजाब दे नाल बिल्कुल पंजाब दे दूसरे हिस्से जिहड़ा जाके फिर शायद खैबर पख्तूनख्वा नाल लगदा है इस बेल्ट दे विच बोली भी हिंदको बोली जाती है जिहड़ी पंजाबी डायलैक्ट दे वांग ही है। अच्छा I have got my MPhil from Hazara University. My topic of research was Politics of Separation, a case study of Khalistan movement. कि ये ज़ाहिर है खालिस्तान फोकस्ड पर ओवरऑल ग्लोबल जो तुसी थीसिस लिखते हो कि भी ये जिहड़ी पॉलिटिक्स ऑफ सैपरेशन है एक सैटअप चों किवें कोई सैपरेशन की गल करदा है और उहदियां की जिहड़े सर्कमस्टांसिस हुंदे ने जिहड़े उस पासे पुश करदे ने। It was great experience to know about the people of Punjab and diaspora community through books and journals क्योंकि ये उत्थे ही बेस्ड ने सो ये तो नहीं है भी वो खुद बाहर ट्रैवल कर सके पर उन्होंने डायस्पोरा कम्युनिटी और ईवन पंजाब भारती कब्जे वाले बारे उन्होंने रसाले मैगजीन्स जो भी उन्होंने होर सोर्स से उन्होंने राही जानकारी मिली। आई हैव सीन योर वीडियोज़ ऑफ TV 84 एंड आई हैव गॉट सो मच नॉलेज रिगार्डिंग माई टॉपिक। I am appreciating your effort about the awareness to common men about the atrocities of Indian government on innocent Sikh community. I am thankful to you for helping me to accomplish my task. और उन्होंने वो टाइटल भी जड़ा उन्होंने थीसिस का भेजा है साडी टीम दिखा रही है उसमें उन्होंने कहा भी मैं TV 84 दी वीडियोस देख के बहुत सारा ज्ञान हासिल किया है और उन्होंने एप्रीशिएट किया है कि भाई तुसी भारती हुकूमत दे जिहड़े जुल्मां दी कहानी है उन्होंने बाहर लोगों तक पहुँचा रहे हैं और उन्होंने शुकराना किया है। मैं समझदा सजद तनवीर जी ये तुहाडा वड्डापन है और असीं ऑल द बेस्ट विशेज़ तुहाडे लई रब रहमत करे। हुण तुसीं MPhil कीता है जल्दी PhD करो और जदों भी कदे अमरीका आउण दा सबब होए और वैसे भी जे तुसीं अपने जिहड़ी तुहाडा रिसर्च टॉपिक है इस तरह ही कोई होर चीज़ साझी करनी चाहो या टाइम टू टाइम तुसीं कोई अपनी लिखत राही जिहड़ा सानू भी जिहड़ा अमीर बनाओ उस सारे खिते च किवें तो सानू बड़ी खुशी होएगी और असीं कनक्लूजन च जिवें रूहानी विचार करदे नगेट्स ऑफ स्पिरिचुअलिटी और अज गुरु अर्जन साहब दा शहीदी दिन है ते जिहड़ी बाणी असी विचार रहे हैं सोरठ राग श्री राग दे विच गुरु अर्जन साहब की बाणी ही अजकल चल रही है। अच्छा सो ये महला पंजवें पातशाह का श्री राग शब्द है सोई ध्याई है जियड़े सिर शाहां पातशाह तिस ही की कर आस मन जिसका सबस विसा हो सब सियाणपा छड़ के गुर की चरणी पाहो मन मेरे सुख सहज सेती जप नाओ आठ पैर प्रभ ध्याए तू गुण गोविंद नित गाओ रहाओ। रहाओ दी तुक केंद्री नुकता हुंदी है शब्द दा हे मेरे मन मेरे सुख सहज सेती जप नाओ। हुण बहुत वार जदों सहज एक तां सहज अवस्था है जिहड़ी तुहानू बिल्कुल जिसनू स्टेट ऑफ ब्लिस कहंदे ने आनंद दी अवस्था है एक आम जबान दे विच भी हुंदा है कि भाई सहजे सहजे करो हौली हौली। हुण ये भी जदों तुहाडे अंदर नाम दी रुचि जागदी है नाम दी बख्शिश हुंदी है नाम दा खंडा खड़कदा है कई बार तुसीं बहुत तेजी नाल अगे जाना चाहुंदे हो उत्थे भी जिहड़ा तुहानू यही जिहड़ी हदायत है जिहड़े इस रस्ते दे पांधी ने कि सहजे जागे सहजे सोए करने हार करे सोए ये सहज ब्लिस दे विच उस रब दी रजा दे विच भी
ਪਰ ਨਾਲ ਦੀ ਨਾਲ ਕਿ ਭਾਈ ਤੁਹਾਡਾ ਜਿਹੜੀ ਦਿਨ ਦੀ ਕਿਰਿਆ ਵੀ ਹੈ ਉਹਦੇ 'ਚ ਸਹਿਜ ਰਹਿਣਾ ਚਾਹੀਦਾ। ਇੰਟੈਂਸਿਟੀ ਟੂ ਮੱਚ ਜਿਹੜੀ ਹੈ, ਜਿਵੇਂ ਕਈ ਸੌਂਦੇ ਨਹੀਂ ਨੇ ਕਿ ਭਾਈ ਸਾਰੀ ਰਾਤ ਅਸੀਂ ਨਾਮ ਜਪਣਾ। ਹੁਣ ਸਰੀਰ ਨੂੰ ਨੀਂਦ ਚਾਹੀਦੀ ਹੈ, ਇਸ ਲਈ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੀਆਂ ਸ਼ਖਸੀਅਤਾਂ ਜਦੋਂ ਹਦਾਇਤ ਕਰਨਗੀਆਂ ਉਹ ਕਹਿਣਗੀਆਂ 6 ਤੋਂ 7 ਘੰਟੇ ਨੀਂਦ ਜ਼ਰੂਰ ਹਰ ਨਾਮ ਅਭਿਆਸੀ ਲਏ। ਸੋ ਇਹ ਵੀ ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਉ, ਕਿ ਨਾਮ ਦੇ ਜਪਣ ਨੇ ਆਨੰਦ ਤਾਂ ਦੇਣਾ ਪਰ ਸਹਿਜ ਦੇ ਵਿੱਚ ਰਹਿੰਦੇ ਆ ਇਸ ਰਸਤੇ ਤੇ ਤੁਰਨਾ। 8 ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਕਿ 8 ਪਹਿਰ ਆਲ ਦਾ 24 ਆਵਰਸ ਉਹ ਹੈ ਤੁਹਾਡਾ ਸਿਮਰਨ ਜਿਹੜਾ ਲਗਾਤਾਰਤਾ ਨਾਲ ਤੁਹਾਡੇ ਅੰਦਰ ਚੱਲਦਾ, ਉਸ ਗੁਰੂ ਦੇ ਗੋਬਿੰਦ ਦੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ। ਸੋਈ ਧਿਆਈ ਹੈ ਜਿਹੜੇ ਸਿਰ ਸ਼ਾਹਾਂ ਪਾਤਸ਼ਾਹ, ਦੁਨੀਆ ਦੇ ਪਾਤਸ਼ਾਹ ਕਿੰਗਸ ਕੁਈਨਸ, ਪਰ ਇਹਨਾਂ ਦਾ ਵੀ ਕੋਈ ਬਾਦਸ਼ਾਹ ਪਾਤਸ਼ਾਹ ਹੈ ਕਿ ਬਜਾਏ ਅਸੀਂ ਜਿਹੜੇ ਅੱਪਰ ਹੁੰਦੇ ਨੇ ਜਿਨ੍ਹਾਂ ਦੇ ਅਸੀਂ ਗੁਣ ਗਾਇਨ ਕਰਦੇ ਹਾਂ, ਝੂਠੀਆਂ ਤਾਰੀਫਾਂ ਕਰਦੇ ਹਾਂ, ਉਹਨਾਂ ਵੱਲ ਜਾਣ ਦੀ ਲੋੜ ਨਹੀਂ ਹੈ। ਉਹਨੂੰ ਧਿਆਨ 'ਚ ਲਿਆਓ, ਹੇ ਮੇਰੇ ਜੀੜੇ ਜਿਹੜਾ ਪਾਤਸ਼ਾਹਾਂ ਦਾ ਵੀ ਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਤਿਸ ਹੀ ਕੀ ਕਰ ਆਸਮਨ ਜਿਸ ਕਾ ਸਬਸ ਵਿਸਾਹੋ, ਕਿ ਜਿਹਦੇ ਤੇ ਸਭ ਦਾ ਫੇਥ ਹੈ, ਕਿਉਂਕਿ ਉਹ ਸਾਰਿਆਂ ਦਾ ਮਾਲਕ ਹੈ, ਪ੍ਰਤਪਾਲਕ ਹੈ, ਵਾਹਿਗੁਰੂ ਹੈ, ਰਾਜ਼ਕ ਹੈ, ਖਾਲਕ ਹੈ, ਕਿ ਉਸ ਦੇ ਉੱਤੇ ਹੀ ਤੂੰ ਵਿਸਾਹ ਕਰ, ਇਤਬਾਰ ਕਰ। ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹੋ, ਕਿ ਭਾਈ ਛੱਡ ਦੇ ਬਾਕੀ ਅਕਲਾਂ। ਕਿ ਭਾਈ ਇਹ ਗੱਲ ਵੀ ਨਾਲ ਸਮਝਾਈ ਹੋਈ ਹੈ ਕਿ ਭਾਈ ਇਹ ਜਿਹੜੀ ਸਿਆਣਪ ਹੈ ਕਿਤੇ ਲੈ ਕੇ ਨਹੀਂ ਜਾਂਦੀ, ਕਿ ਜਿਹੜੇ ਬਹੁਤ ਚਲਾਕੀਆਂ ਮਾਰਦੇ ਨੇ ਉਹ ਸਗੋਂ ਜ਼ਿਆਦਾ ਡੁੱਬਦੇ ਨੇ, ਕਿ ਸਾਰੀਆਂ ਸਿਆਣਪਾਂ ਛੱਡ ਦੇ ਔਰ ਉਸ ਦੇ ਪੈਰੀਂ ਪੈ ਉਸ ਰੱਬ ਨੂੰ ਯਾਦ ਕਰ। ਤਿਸ ਕੀ ਸ਼ਰਣੀ ਪਰਮਨ ਜਿਸ ਜੀਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਕਿ ਉਸ ਦੀ ਸ਼ਰਨ ਪੈ ਜਿਸ ਵਰਗਾ ਹੋਰ ਕੋਈ ਨਹੀਂ ਹੈ, ਜਿਹਨੂੰ ਸਿਮਰਦਿਆਂ ਹਮੇਸ਼ਾ ਸੁਖ ਹੁੰਦਾ, ਕੋਈ ਦੁੱਖ ਜਾਂ ਦਰਦ ਨੇੜੇ ਨਹੀਂ ਲੱਗਦਾ। ਉਸ ਵਾਹਿਗੁਰੂ ਦਾ ਚਾਕਰ ਬਣ ਜਾ। ਉਹ ਨੌਕਰ ਦਾ ਵੀ ਅੱਗੋਂ ਜਿਹੜਾ ਨੌਕਰ ਹੋਏ ਉਹਨੂੰ ਚਾਕਰ ਕਹਿੰਦੇ, ਨੌਕਰ ਚਾਕਰ, ਇਹ ਵੀ ਇਕੱਲਾ ਨੌਕਰ ਨਹੀਂ, ਨੌਕਰ ਦਾ ਵੀ ਤੂੰ ਚਾਕਰ ਬਣ ਜਾ। ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਈ, ਸੱਚੇ ਸਾਹਿਬ ਦੀ, ਕਿਉਂਕਿ ਉਹੀ ਸੱਚਾ ਵਾਹਿਗੁਰੂ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਾਧ ਸੰਗਤ ਹੋਏ ਨਿਰਮਲਾ ਕਟਿਆ ਜਮ ਕੀ ਫਾਸ, ਸੁਖ ਦਾਤਾ ਪੈ ਪੰਜਨੋ ਤਿਸ ਆਗਿਆ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ, ਕਿ ਸਾਧ ਸੰਗਤ ਦੇ ਵਿੱਚ ਮਿਲ ਕੇ ਰੱਬ ਦਾ ਨਾਮ ਜਪਦੇ ਆ ਨਿਰਮਲ ਹੋ ਜਾਈਦਾ, ਮੌਤ ਦਾ ਡਰ ਖਤਮ ਹੋ ਜਾਂਦਾ, ਜਮ ਕੀ ਫਾਸ ਉਸ ਫਾਂਸੀ ਦਾ ਮੌਤ ਦਾ ਡਰ ਖਤਮ ਹੋ ਜਾਂਦਾ। ਸੁਖ ਦਾਤਾ ਭੈ, ਕਿਉਂਕਿ ਉਹ ਵਾਹਿਗੁਰੂ ਸੁਖ ਦੇਣ ਵਾਲਾ ਹੈ। ਭੈ ਭੰਜਨ ਜਿਹੜਾ ਹੈ ਉਹ ਭੈ ਨੂੰ ਖਤਮ ਕਰਨ ਵਾਲਾ ਹੈ। ਤਿਸ ਆਗਿਆ ਕਰ, ਜੇ ਅਰਦਾਸ ਕਰਨੀ ਹੈ, ਦੁਆ ਕਰਨੀ ਹੈ, ਦੁਆ ਮੰਗਣੀ ਉਸ ਰੱਬ ਤੋਂ ਮੰਗੋ। ਦੁਨੀਆਦਾਰਾਂ ਦੇ ਅੱਗੇ ਜਿਹੜਾ ਖੁਸ਼ਾਮਦੀ ਬਣ ਕੇ ਜਿਹੜਾ ਉਹ ਤਲਬਗਾਰ ਨਾ ਹੋਵੋ, ਉਸ ਤੋਂ ਹੀ ਮੰਗੋ। ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ, ਉਸ ਵਾਹਿਗੁਰੂ ਦੀ ਮਿਹਰ ਹੋਏ ਤਾਂ ਸਾਰੇ ਵਿਗੜੇ ਕਾਜ ਵੀ ਸੰਵਰ ਜਾਂਦੇ ਨੇ। ਤੇ ਅਖੀਰ 'ਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਬਹੁਤ ਤੋਂ ਬਹੁਤ ਵਖਾਣੀਏ ਊਚੋ ਊਚਾ ਥਾਓ, ਵਰਣਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ, ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਮ, ਕਿ ਉਹ ਵਾਹਿਗੁਰੂ ਨੂੰ ਜਿੰਨਾ ਅਸੀਂ ਵੱਡਾ ਕਹਿੰਦੇ ਹਾਂ, ਬਹੁਤ ਤੋਂ ਬਹੁਤ ਵਖਾਣੀ ਹੈ। ਉੱਚੋ ਉੱਚਾ ਥਾਓ, ਜਿੰਨਾ ਅਸੀਂ ਕਹਿ ਸਕਦੇ ਹਾਂ ਉਹ ਉਸ ਤੋਂ ਵੀ ਬਹੁਤ ਉੱਚਾ ਹੈ, ਕਿਉਂਕਿ ਸਾਡੀ ਜ਼ਬਾਨ ਬੋਲੀ ਦੀ ਇੱਕ ਬੰਦਿਸ਼ ਹੈ, ਉਸ ਤੋਂ ਬਿਯੋਂਡ ਤਾਂ ਤੁਸੀਂ ਜਾ ਹੀ ਨਹੀਂ ਸਕਦੇ। ਸੋ ਇਸੇ ਲਈ ਗੁਰੂ ਸਾਹਿਬ ਨੇ ਜਦੋਂ ਜਪਜੀ ਸਾਹਿਬ 'ਚ ਅੰਤ ਨ ਸਿਫਤੀ ਕਹਿਣ ਨਾ ਅੰਤ, ਇਨਫਿਨਿਟ ਇਨਫਿਨਿਟ ਇਨਫਿਨਿਟ, ਕਿ ਉਹ ਉਸ ਨੂੰ ਬਿਆਨਿਆ ਹੀ ਨਹੀਂ ਜਾ ਸਕਦਾ। ਇਹੀ ਭਾਵ ਹੈ ਕਿ ਬਹੁਤ ਤੋਂ ਬਹੁਤ ਵਖਾਣੀ ਹੈ। ਉੱਚੋ ਉੱਚਾ ਥਾਓ, ਉਸ ਤੋਂ ਵੀ ਉਹਦਾ ਥਾਂ ਉੱਚਾ ਹੈ। ਵਰਣਾ ਚਿਹਣਾ ਬਾਹਰਾ ਕੀਮਤ ਕਹਿ ਨਾ ਸਕਾਂ, ਕਿ ਉਹ ਵਾਹਿਗੁਰੂ ਨਾ ਉਹਦਾ ਕੋਈ ਰੰਗ ਹੈ, ਨਾ ਉਸ ਦੇ ਉੱਤੇ ਕੋਈ ਨਿਸ਼ਾਨੀ ਹੈ, ਉਸ ਦੀ ਕੀਮਤ ਨੂੰ ਬਿਆਨਿਆ ਹੀ ਨਹੀਂ ਜਾ ਸਕਦਾ। ਔਰ ਇਹੀ ਦਸਵੇਂ ਪਾਤਸ਼ਾਹ ਜਦੋਂ ਫਰਮਾਉਂਦੇ ਨੇ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੈ,
रूप रंग अर रेख पेख कौ कह न सकत कह अचल मूरत अनुभव प्रकाश अमतोज कहिजै कोट इंद्र इंद्राण शाहो शहान गणिजै। हुण ये है कि भाई वो फील किया जा ना उसका कोई चक्कर है ना चेन है ना वरण है, वो अनुभव प्रकाश अनुभव है, उन्होंने तुसी महसूस करते हो अनुभव करते हो, उन्होंने बयान नहीं सकते। नानक कौ प्रभ मया कर, मया भी दया दा ही अर्थक हुंदा कि पंजवें पातशाह फरमांदे ने कि हे वाहिगुरु किरपा कर दया कर सच देवो अपना नाम, किरपा करके अपना सच्चा सुच्चा नाम मेरे अंदर वसाओ। यही असी गुरु अगे भी अरदास करते हैं, पंजवें पातशाह के शहीदी दिन नूं याद करते हैं कि सतगुरु रहमत करन, असी उसे ही दृढ़ता दे नाल उसे ही मजबूती दे नाल जिहड़ा फेथ दे रस्ते ते तुरीए, ईमान दे रस्ते ते तुरीए, सच हक इंसाफ दे रस्ते ते तुरीए, सतगुरु कदम साबित रखे। जी डॉक्टर साहब बिल्कुल जी, डॉक्टर साहब थोड़ा बहुत बहुत शुक्रिया, तुम आज दे एम शो आज का विचार सर दर्शकों नाल साझा किया है। सो इस तरह अपने व्यूअर्स को लेने इजाजत। व्यूअर्स साडे प्रोग्राम का समय इत्थे समाप्त होंदा, तुसीं अपनी राय ते सुझाव सानूं भेजना भुलना साडे इस पते ते sos@tvreports.tv ते असीं अपना प्रोग्राम लैके फिर दोबारा तुहाडे रूबरू होवांगे। तद तक लई मैनूं ते अपना सुना गया दो देखते रहो टीवी रिपोर्ट। बुला दिओ फतेह। वाहिगुरू जी का खालसा वाहिगुरू जी की फतेह। रब राखा।